ਕਿਸੇ ਵੀ ਵੇਲੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਆਪ ਵੀ ਲਾਈਵ ਹੋ ਕੇ ਸੋਸ਼ਲ ਮੀਡੀਆ ਉੱਤੇ ਇਹ ਗੱਲ ਦੱਸੀ ਆ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕੁਝ ਕਾਜ ਕੁਝ ਰਾਜ ਉਹਨਾਂ ਨੇ ਖੋਲ੍ਹੇ ਸੀ। ਅਨੈਤਿਕ ਕੰਮਕਾਰ ਕਰਨ ਦੇ ਕਿਸੇ ਵੀਡੀਓ ਦੀ ਚਰਚਾ ਵਾ। ਥਾਂ ਥਾਂ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਫੜ ਕੇ ਦਿੱਲੀ ਵਾਲੇ ਲੈ ਜਾਂਦੇ ਸੀ ਤੇ UAPA ਲਾਈ ਜਾਂਦੇ ਸੀ। ਉਦੋਂ ਸਾਡੇ ਹੱਕ ਵਿੱਚ ਬੋਲਣ ਲਈ ਹੋਰ ਤਾਂ ਕਿਸੇ ਨੇ ਕੀ, ਸਾਡੀਆਂ ਪੰਥਕ ਜਥੇਬੰਦੀਆਂ ਦੇ ਆਗੂ ਵੀ ਬਹੁਤਾ ਜ਼ਿਆਦਾ ਵਧੀਆ ਕੋਈ ਰੋਲ ਪਲੇ ਨਹੀਂ ਸੀ ਕਰ ਪਾ ਰਹੇ। ਉਸ ਮੌਕੇ ਭਾਈ ਸੁਖਪਾਲ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਕਾਫੀ ਵਧੀਆ ਮੈਦਾਨ ਵਿੱਚ ਨਿੱਤਰੇ ਸੀ। ਇਹ ਗੱਲ ਕਿ ਅਸੀਂ ਕਹੀਏ ਕਿ ਸੁਖਪਾਲ ਸਿੰਘ ਖਹਿਰਾ ਬੱਲੇ ਬੱਲੇ, ਇਹ ਤਾਂ ਝੂਠੀ ਆ। ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਬਾਕੀਆਂ ਨਾਲੋਂ ਸਹੀ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰੇ ਪਾਸਿਓਂ ਜਿਸ ਤਰੀਕੇ ਨਾਲ ਘੇਰਿਆ, ਉੱਪਰੋਂ ਜਲੰਧਰ 'ਚ ਵੋਟਾਂ ਨੇ, ਤੇ ਇਸ ਕਰਕੇ ਖਿੱਝ ਕੇ ਇਹ ਜਿਹੜਾ ਵਾਰ ਆ ਤੇ ਪੁਲਿਸ ਦੇ ਅਫਸਰਾਂ ਨੂੰ ਕਹਿਤਾ ਵੀ ਚੱਕ ਲਿਓ ਕਿਸੇ ਤਰੀਕੇ ਨਾਲ। ਹਰੇਕ ਪਾਰਟੀ ਇੱਕ ਦੂਜੇ ਦੇ ਬਾਰੇ ਇਲਜ਼ਾਮ ਦਰਾਜ਼ੀਆਂ ਤਾਂ ਕਰ ਰਹੀ ਹੈ, ਪਰ ਵਰਕਰ ਦਾ ਜਿਹੜਾ ਮੂਡ ਆ ਉਹ ਸਾਫ਼ ਦੱਸਦਾ ਵੀ ਉਹਨੂੰ ਲੋਕਾਂ 'ਚ ਜਾਣ ਤੋਂ ਬਾਅਦ ਕੋਈ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ ਵੀ ਉਹਨੂੰ ਕੋਈ ਚੰਗਾ ਰਿਸਪੌਂਸ ਨਹੀਂ ਮਿਲਦਾ। ਕਿਤੇ ਇਹ ਨਾ ਹੋਵੇ ਕਿ ਜਿਹੜੇ ਸਾਰੇ ਦੁਨੀਆ ਭਰ ਦੇ ਕਿਆਫੇ ਲੱਗੇ ਹੋਏ ਨੇ ਕਿ ਭਾਜਪਾ ਦੀ ਸਭ ਤੋਂ ਮਾੜੀ ਹਾਲਤ ਆ, ਤੇ ਵਿਰੋਧੀ ਵੋਟ ਦੇ ਇੰਨੇ ਟੁਕੜੇ ਹੋ ਜਾਣ ਕਿ ਭਾਜਪਾ ਦੇ ਉਮੀਦਵਾਰ ਥਾਪੀਆਂ ਮਾਰਦੇ ਫਿਰਨ। ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ ਦੀ ਸਿਆਸਤ ਵਿੱਚ 6 ਘਰਾਣੇ ਆ, 6 ਪਰਿਵਾਰ। ਉਹਨਾਂ 6 ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਆਪਸ ਵਿੱਚ ਹੀ ਅੰਗਲੀਆਂ ਸੰਗਲੀਆਂ ਰਿਸ਼ਤੇਦਾਰੀਆਂ ਨੇ। ਉਹ ਸਾਰੇ ਦੇ ਸਾਰੇ ਜਿਹੜੇ ਨੇ ਰਲ ਮਿਲ ਕੇ ਪੰਜਾਬ ਦੀ ਸਿਆਸਤ ਚਲਾ ਰਹੇ ਨੇ। ਉਹਨਾਂ ਚੋਂ ਅੱਧੇ ਕੁ ਕਾਂਗਰਸੀ ਬਣ ਜਾਂਦੇ ਆ, ਅੱਧੇ ਕੁ ਅਕਾਲੀ ਬਣੇ ਹੋਏ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਆਪਣੇ ਕੱਲ ਭੋਗ ਦੇ ਉੱਥੇ ਭਾਵਕ ਹੋ ਕੇ, ਜਿੱਥੇ ਉਹਨੇ ਸੰਗਤਾਂ ਦਾ ਧੰਨਵਾਦ ਕਰਨਾ ਸੀ ਆਈਆਂ ਦਾ, ਕਿਉਂਕਿ ਜਦੋਂ ਪਿਤਾ ਦਾ ਭੋਗ ਹੋਵੇ ਬੰਦਾ ਜਜ਼ਬਾਤੀ ਵੀ ਹੋਇਆ ਹੁੰਦਾ, ਤੇ ਉੱਥੇ ਕਾਫੀ ਗੱਲਾਂ ਕਰਦਿਆਂ ਵਕਤ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਸਾਡੇ ਪਰਿਵਾਰ ਤੋਂ ਜੇ ਕੋਈ ਗਲਤੀ ਹੋ ਗਈ ਆ, ਜੇ ਕੋਈ ਮਾੜਾ ਚੰਗਾ ਹੋ ਗਿਆ ਵਾ, ਸਾਨੂੰ ਮਤਲਬ ਉਹਦੇ ਲਈ ਮਾਫ ਕਰ ਦਿੱਤਾ ਜਾਵੇ। ਲੋਕ ਕਹਿੰਦੇ ਆ ਵੀ ਜੇ ਤੁਸੀਂ ਗਲਤੀ ਕੀਤੀ ਆ, ਜਿਹਦੀ ਮਾਫੀ ਮੰਗ ਰਹੇ ਹੋ ਸਾਨੂੰ ਦੱਸਦਾ ਦਿਓ ਵੀ ਕਾਹਦੀ ਆ, ਤੁਸੀਂ ਤਾਂ ਗਲਤੀਆਂ ਥੋੜ੍ਹੀ ਤਾਂ ਗੁਨਾਹ ਕੀਤੇ ਹੋਏ। ਜਿਹੜਾ ਬਰਗਾੜੀ ਤੇ ਬਾਈਬਲ ਵਾਲਾ ਕੰਮ ਆ, ਜਾਂ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਜਾਂ ਸਿੱਖ ਫਲਸਫੇ ਦੇ ਦੁਸ਼ਮਣਾਂ ਨੂੰ ਜਿਸ ਤਰੀਕੇ ਨਾਲ ਇੱਥੇ ਤੁਸੀਂ ਉਹਨਾਂ ਦੇ ਪੈਰ ਲਵਾਏ, ਤੇ ਜਿਵੇਂ ਸਿੱਖੀ ਦੀ ਜੜ ਵੱਢਣ ਲਈ ਕਹਾੜੇ ਦਾ ਦਸਤਾ ਬਣੇ, ਵੀ ਉਹਦਾ ਕਿਵੇਂ ਅਸੀਂ ਉਹਨੂੰ ਕਿਵੇਂ ਕਹੀਏ ਵੀ ਮਾਫੀ ਹੋ ਗਈ ਦੀ ਗੱਲ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ, ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਦੇਣ ਵਾਲੇ, ਜਾਂ ਸਿੱਖ ਫਲਸਫੇ ਦਾ ਹਿੰਦੂਕਰਨ ਕਰਨ ਵਾਲੇ ਜਿਹੜੇ ਅਖੌਤੀ ਸਾਧ ਬਾਬੇ ਆ, ਇਹਨਾਂ ਸਾਰਿਆਂ ਨਾਲ ਬਾਦਲ ਪਰਿਵਾਰ, ਬਾਦਲ ਦਲ ਠੋਕ ਵਜਾ ਕੇ ਚੱਲੇ ਅਗਲੇ। ਇਹ ਤੋਂ ਨਾਲ ਇਹ ਸੀ ਵੀ ਜਿਹੜਾ ਵੀ ਬੰਦਾ ਪੰਥ ਦੀ ਚੜ੍ਹਦੀ ਕਲਾ ਲੋਚਦਾ ਉਹਦੇ ਡਾਂਗ ਫੇਰਨੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਸਫਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਕਿਸੇ ਵੀ ਵੇਲੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਆਪ ਵੀ ਲਾਈਵ ਹੋ ਕੇ ਸੋਸ਼ਲ ਮੀਡੀਆ ਉੱਤੇ ਇਹ ਗੱਲ ਦੱਸੀ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕੁਝ ਕਾਜ ਕੁਝ ਰਾਜ ਉਹਨਾਂ ਨੇ ਖੋਲ੍ਹੇ ਸੀ। ਅਨੈਤਿਕ ਕੰਮਕਾਰ ਕਰਨ ਦੇ ਕਿਸੇ ਵੀਡੀਓ ਦੀ ਚਰਚਾ ਵਾ, ਜਿਹਦੇ 'ਚ ਇੱਕ ਕੈਬਨਿਟ ਮਿਨਿਸਟਰ ਦਾ ਚਰਚਾ ਛਿੜਿਆ ਹੋਇਆ। ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਗੱਲ ਆ, ਉਹ ਤਾਂ ਇੱਕ ਵੱਖਰਾ ਮਸਲਾ। ਪਰ ਸਰਦਾਰ ਸੁਖਪਾਲ ਸਿੰਘ ਖਹਿਰਾ ਪਿਛਲੇ ਲੰਮੇ ਅਰਸੇ ਤੋਂ, ਭਾਵੇਂ ਉਹ ਕਿਸੇ ਵੀ ਪਾਰਟੀ 'ਚ ਰਿਹਾ, ਉਹਨੇ ਕਈ ਮੁੱਦਿਆਂ ਦੇ ਉੱਤੇ ਆਮ ਲੋਕਾਂ ਦਾ ਦਿਲ ਜਿੱਤਣ ਵਾਲੀਆਂ ਗੱਲਾਂ ਕੀਤੀ। ਸਭ ਨੂੰ ਚੇਤੇ ਹੋਵੇ ਕਿ ਜਦੋਂ UAPA ਵਾਲਾ ਪੁਆੜਾ ਪਿਆ, ਜਿਨ੍ਹਾਂ ਦਿਨਾਂ ਦੇ ਵਿੱਚ 2 ਸਾਲ ਦੀ ਗੱਲ ਆ,
ਥਾਂ ਥਾਂ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਫੜ ਕੇ ਦਿੱਲੀ ਵਾਲੇ ਲੈ ਜਾਂਦੇ ਸੀ ਤੇ UAPA ਲਾਈ ਜਾਂਦੇ ਸੀ। ਉਦੋਂ ਸਾਡੇ ਹੱਕ ਵਿੱਚ ਬੋਲਣ ਲਈ ਹੋਰ ਤਾਂ ਕਿਸੇ ਨੇ ਕੀ, ਸਾਡੀਆਂ ਪੰਥਕ ਜਥੇਬੰਦੀਆਂ ਦੇ ਆਗੂ ਵੀ ਬਹੁਤਾ ਜ਼ਿਆਦਾ ਵਧੀਆ ਕੋਈ ਰੋਲ ਪਲੇ ਨਹੀਂ ਸੀ ਕਰ ਪਾ ਰਹੇ। ਉਸ ਮੌਕੇ ਭਾਈ ਸੁਖਪਾਲ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਕਾਫੀ ਵਧੀਆ ਮੈਦਾਨ ਵਿੱਚ ਨਿੱਤਰੇ ਸੀ। ਹੋਰ ਵੀ ਕਈ ਮੁੱਦਿਆਂ ਦੇ ਉੱਤੇ ਉਹਨਾਂ ਦੀ ਅਪਰੋਚ ਆ ਜਿਹੜੀ ਉਹ ਲੋਕਾਂ ਨੂੰ ਪ੍ਰਵਾਨ ਹੁੰਦੀ। ਇਹ ਲੀਡਰਾਂ ਦਾ ਕੋਈ ਗਾਰੰਟੀ ਤਾਂ ਹੁੰਦੀ ਨਹੀਂ। ਜਿੱਦਾਂ ਜਿਸ ਗੱਲ 'ਚ ਕੋਈ ਬੰਦਾ ਸਹੀ ਹੋਵੇ ਉਹਨੂੰ ਉਨਾ ਕੁ ਸਹੀ ਕਹਿਣ ਦਾ ਹੀ ਫਾਇਦਾ, ਕਿਉਂਕਿ ਆਪਾਂ ਦੇਖਿਆ ਕਿ ਕਿਵੇਂ ਬੈਂਸ ਬ੍ਰਦਰਜ਼ ਦੀ ਕਿਸੇ ਵੇਲੇ ਲੋਕਾਂ 'ਚ ਬੜੀ ਬੱਲੇ ਬੱਲੇ ਸੀ ਤੇ ਕਿਵੇਂ ਹੁਣ ਉਹ ਭਾਜਪਾ ਦੇ ਰੱਥ ਉੱਤੇ ਸਵਾਰ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ। ਸੋ ਇਹ ਗੱਲ ਕਿ ਅਸੀਂ ਕਹੀਏ ਕਿ ਸੁਖਪਾਲ ਸਿੰਘ ਖਹਿਰਾ ਬੱਲੇ ਬੱਲੇ, ਇਹ ਤਾਂ ਝੂਠੀ ਆ। ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਬਾਕੀਆਂ ਨਾਲੋਂ ਸਹੀ ਜਾਪਦੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ, ਜੇਕਰ ਤਾਂ ਕਿਸੇ ਜੈਨੂਅਨ ਕਾਰਨ ਕਰਕੇ ਹੋ ਰਹੀ ਹੋਵੇ ਫਿਰ ਹੋਰ ਗੱਲ ਹੁੰਦੀ ਆ। ਇੱਥੇ ਤਾਂ ਹੁਣ ਸਾਫ਼ ਦਿਖ ਰਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰੇ ਪਾਸਿਓਂ ਜਿਸ ਤਰੀਕੇ ਨਾਲ ਘੇਰਿਆ, ਉੱਪਰੋਂ ਜਲੰਧਰ 'ਚ ਵੋਟਾਂ ਨੇ ਤੇ ਇਸ ਕਰਕੇ ਖਿੱਝ ਕੇ ਇਹ ਜਿਹੜਾ ਵਾਰ ਆ ਤੇ ਪੁਲਿਸ ਦੇ ਅਫਸਰਾਂ ਨੂੰ ਕਹਿਤਾ ਵੀ ਚੱਕ ਲਿਓ ਕਿਸੇ ਤਰੀਕੇ ਨਾਲ। ਇਹਦੇ ਨਾਲ ਇੱਕ ਚੀਜ਼ ਹੋਰ ਨੰਗੀ ਹੋ ਰਹੀ ਕਿ ਪੰਜਾਬ ਦੇ ਵਿੱਚ ਜੇਕਰ ਇਹੋ ਜਿਹਾ ਮਾਹੌਲ ਆ ਜਾਂ ਇਸ ਭਾਰਤ ਵਿੱਚ ਇਹੋ ਜਿਹਾ ਮਾਹੌਲ ਆ ਵੀ ਕਹਿੰਦੇ ਕਹਾਉਂਦੇ ਵੱਡੇ ਵੱਡੇ ਲੀਡਰਾਂ ਨੂੰ ਪੁਲਿਸ ਵਾਲੇ ਜਦੋਂ ਮਰਜ਼ੀ ਜਿਸ ਮਰਜ਼ੀ ਮਾਮਲੇ 'ਚ ਉਲਝਾ ਸਕਦੇ ਆ, ਤਾਂ ਫਿਰ ਉੱਥੇ ਆਮ ਲੋਕਾਂ ਦਾ ਕੀ ਹਾਲ ਹੋਊ। ਤੇ ਆਮ ਤੌਰ ਤੇ ਲੋਕਾਂ ਨੂੰ ਇਹ ਹੁੰਦਾ ਵੀ ਸਿਆਸੀ ਜਿਹੜੇ ਅਫਸਰ ਨੇ ਜਾਂ ਸਿਆਸੀ ਬੰਦੇ, ਇਹਨਾਂ ਦੀ ਪਹੁੰਚ ਹੁੰਦੀ ਹੈ, ਪਰ ਆਪਣੇ ਸਾਹਮਣੇ ਹੀ ਆ ਸਾਰਾ ਭਾਣਾ ਵਾਪਰ ਰਿਹਾ। ਤੇ ਹੋ ਸਕਦਾ ਜਦੋਂ ਤੱਕ ਆਪਾਂ ਦੁਬਾਰਾ ਜੁੜੀਏ, ਆਮਣੇ ਸਾਹਮਣੇ ਹੋਈਏ ਇਸ ਪ੍ਰੋਗਰਾਮ ਦੇ ਰਾਹੀਂ, ਉਦੋਂ ਤੱਕ ਸਰਦਾਰ ਸੁਖਪਾਲ ਸਿੰਘ ਖਹਿਰਾ ਝੂਠੇ ਸੱਚੇ ਦੋਸ਼ ਲਾ ਕੇ ਜੇਲ੍ਹ ਯਾਤਰਾ ਤੇ ਪੁਲਿਸ ਰਿਮਾਂਡ ਭੁਗਤ ਰਹੇ ਹੋਣ। ਇਸ ਤੋਂ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਜਲੰਧਰ ਦੇ ਵਿੱਚ ਵੋਟਾਂ, ਜਲੰਧਰ 'ਚ ਉਹਨਾਂ ਲੋਕ ਸਭਾ ਦੀ ਉਸ ਸੀਟ ਦੇ ਉੱਤੇ ਜਿਹੜੀ ਇਸ ਵੇਲੇ ਸਿੰਘ ਫਸੇ ਹੋਏ ਨੇ, ਹਰੇਕ ਪਾਰਟੀ ਇੱਕ ਦੂਜੇ ਦੇ ਬਾਰੇ ਇਲਜ਼ਾਮ ਦਰਾਜ਼ੀਆਂ ਤਾਂ ਕਰ ਰਹੀ ਹੈ, ਪਰ ਵਰਕਰ ਦਾ ਜਿਹੜਾ ਮੂਡ ਆ ਉਹ ਸਾਫ਼ ਦੱਸਦਾ ਵੀ ਉਹਨੂੰ ਲੋਕਾਂ 'ਚ ਜਾਣ ਤੋਂ ਬਾਅਦ ਕੋਈ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ ਵੀ ਉਹਨੂੰ ਕੋਈ ਚੰਗਾ ਰਿਸਪੌਂਸ ਨਹੀਂ ਮਿਲਣਾ। ਸਭ ਤੋਂ ਮਾੜਾ ਹਾਲ ਤਾਂ ਭਾਜਪਾ ਦਾ, ਜਿਹੜੀ ਸੱਤਾ 'ਚ ਵਾ, ਜਿਹੜੀ ਦਿੱਲੀ 'ਚ ਰਾਜ ਕਰਦੀ ਆ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਬਣਾਉਣਾ। ਹਾਲਾਂਕਿ ਇੱਕ ਸ਼ਹਿਰੀ ਇਲਾਕਾ ਵਾ ਤੇ ਉੱਥੇ ਹਿੰਦੂ ਜਾਂ ਸਿੱਖ ਵੋਟ ਉਸ ਤਰੀਕੇ ਨਾਲ ਨਹੀਂ ਹੈਗੀ, ਪੇਂਡੂ ਲੋਕ ਨਹੀਂ ਹੈਗੇ, ਸਿੱਖ ਭਾਈਚਾਰੇ ਦਾ ਵੋਟ ਉੱਥੇ ਓਨਾ ਮਜ਼ਬੂਤ ਨਹੀਂ ਹੈ। ਪਰ ਜਿਹੜਾ ਹੈਗਾ ਵੀ ਆ ਉਹ ਵੀ ਬਹੁਤ ਵੰਡਿਆ ਜਾ ਹੋਇਆ ਵਾ। ਉਹ ਉੱਥੇ ਭਾਜਪਾ ਦਾ ਸਭ ਤੋਂ ਮਾੜਾ ਹਾਲ ਹੋਣਾ, ਇਹ ਇੱਕ ਗੱਲ ਆ। ਤੇ ਪਰ ਉਹ ਪੱਤੇ ਪੂਰੇ ਖੇਡ ਰਹੇ ਨੇ। ਭਾਜਪਾ ਨੇ ਜਿਸ ਤਰੀਕੇ ਨਾਲ ਬਾਦਲ ਦਲ ਦਾ ਬੰਦਾ ਚੱਕ ਕੇ ਇੰਦਰ ਇਕਬਾਲ ਸਿੰਘ ਅਟਵਾਲ, ਜਿਹੜਾ ਕਹਿੰਦੇ ਕਹਾਉਂਦੇ ਅਕਾਲੀ ਲੀਡਰ ਦਾ, ਚਰਨਜੀਤ ਸਿੰਘ ਅਟਵਾਲ ਦਾ ਪੁੱਤ ਆ ਤੇ ਸਿਆਸਤ ਵਿੱਚ ਸਰਗਰਮ, ਉਹਨੂੰ ਮੂਹਰੇ ਲਿਆਂਦਾ। ਤੇ ਜਿਸ ਤਰੀਕੇ ਨਾਲ ਅੱਜ ਜਦੋਂ ਭਾਜਪਾ ਦੇ ਵਿੱਚ ਅਟਵਾਲ ਸਾਹਿਬ ਵੀ ਸ਼ਾਮਲ ਹੋਏ, ਇਹ ਤਾਂ ਕੋਈ ਬਹੁਤੀ ਵੱਡੀ ਖਬਰ ਨਹੀਂ ਹੈਗੀ ਕਿਉਂਕਿ ਜਦੋਂ ਉਹਨਾਂ ਦਾ ਪੁੱਤ ਹੀ ਉਧਰ ਚਲਾ ਗਿਆ। ਪਰ ਅੱਜ ਬੀਬੀ ਜਗੀਰ ਕੌਰ ਬਾਰੇ ਇਹ ਚਰਚਾ ਛਿੜੀ ਹੋਈ ਆ ਕਿ ਉਹਨਾਂ ਨੇ ਵੀ ਭਾਜਪਾ ਨੂੰ ਹਮਾਇਤ ਦਿੱਤੀ। ਤੇ ਢੀਂਡਸੇ ਵਾਲਾ ਗਰੁੱਪ ਆ ਜਿਹੜਾ, ਉਹਦੇ ਬਾਰੇ ਵੀ ਲੋਕਾਂ ਨੂੰ ਇਹੀ ਆ ਕਿ ਅੰਦਰ ਖਾਤੇ ਜਿੰਨੀ ਕੁ ਵੋਟ ਆ ਉਹਨਾਂ ਦੀ ਉਹ ਇੱਧਰ ਹੀ ਭੁਗਤਾਉਣਗੇ। ਭਾਜਪਾ ਦੇ ਬਾਰੇ ਬੜੀਆਂ ਅਜੀਬੋ ਗਰੀਬ ਗੱਲਾਂ ਪਿਛਲੇ ਦੌਰ ਵਿੱਚ ਚੱਲੀਆਂ। ਇੱਕ ਤਾਂ ਇਹ ਚੱਲੀ ਕਿ ਜਿਹੜੀਆਂ ਵੋਟਾਂ ਵਾਲੀਆਂ ਮਸ਼ੀਨਾਂ ਨੇ ਇਹਦੇ ਵਿੱਚ ਹੇਰਾਫੇਰੀ ਕਰ ਲੈਂਦੇ ਆ, ਜਿੱਤ ਜਾਂਦੇ ਆ। ਫਿਰ ਇਹ ਵੀ ਚੱਲੀ ਵੀ ਭਾਵੇਂ ਉਹ ਸੱਤਾ 'ਚ ਨੇ ਤੇ ਭਾਵੇਂ ਨਹੀਂ, ਪਰ ਉਹਨਾਂ ਦੇ ਕੋਲ ਇੱਕ ਪੱਕਾ RSS ਦਾ ਮਿਹਨਤ ਕਰਕੇ ਪੈਦਾ ਕੀਤਾ ਹੋਇਆ ਵੋਟ ਬੈਂਕ ਹਰ ਇਲਾਕੇ 'ਚ ਹੁੰਦਾ। ਤੀਜਾ ਇਹ ਹੈਗਾ ਬਈ ਉਹਨਾਂ ਦੀ ਇਹ ਨੀਤੀ ਰਹੀ ਆ ਕਿ ਜਿਹੜੀ ਸਾਡੇ ਪੱਖ ਦੀ ਵੋਟ ਆ ਉਹ ਅਸੀਂ ਆਪਦੀ ਬਚਾ ਕੇ ਰੱਖਣੀ ਆ ਤੇ ਜਿਹੜੀ ਵਿਰੋਧ ਵਾਲੀ ਵੋਟ ਆ ਉਹਦੇ ਵੱਧ ਤੋਂ ਵੱਧ ਟੁਕੜੇ ਕਰਨੇ। ਸੋ ਇਸ ਮੌਕੇ
ਜਿਹੜੀ ਇਹ ਜਲੰਧਰ ਵਾਲੀ ਸੀਟ ਆ ਇਹਦੇ ਉੱਤੇ ਜਿਹੜੀ ਭਾਜਪਾ ਦੀ ਵਿਰੋਧੀ ਵੋਟ ਆ ਉਹ ਕਿੰਨੇ ਕੁ ਟੁਕੜਿਆਂ 'ਚ ਵੰਡੀ ਜਾਵੇਗੀ। ਕਿਤੇ ਇਹ ਨਾ ਹੋਵੇ ਕਿ ਜਿਹੜੇ ਸਾਰੇ ਦੁਨੀਆ ਭਰ ਦੇ ਕਿਆਫੇ ਲੱਗੇ ਹੋਏ ਨੇ ਇਹ ਭਾਜਪਾ ਦੀ ਸਭ ਤੋਂ ਮਾੜੀ ਹਾਲਤ ਆ ਤੇ ਵਿਰੋਧੀ ਵੋਟ ਦੇ ਇੰਨੇ ਟੁਕੜੇ ਹੋ ਜਾਣ ਕਿ ਭਾਜਪਾ ਦੇ ਉਮੀਦਵਾਰ ਥਾਪੀਆਂ ਮਾਰਦੇ ਫਿਰਨ। ਸਿਆਸਤ ਵਿੱਚ ਕੁਝ ਪਤਾ ਨਹੀਂ ਲੱਗਦਾ। ਸੋ ਇਸ ਮਾਹੌਲ ਦੇ ਵਿੱਚ ਜਿਹੜੀ ਅਗਲੀ ਇਸ ਤੋਂ ਪਾਰਟੀ ਆ ਉਹ ਕਾਂਗਰਸ ਆ, ਉਸ ਤੋਂ ਅੱਗੇ ਆਮ ਆਦਮੀ ਪਾਰਟੀ ਆ। ਇਹਨਾਂ ਦਾ ਵੀ ਬੁਰਾ ਹੀ ਹਾਲ ਆ ਉੱਥੇ। ਜਿੰਨੀ ਦੁਰਗਤੀ ਤੇ ਜਿੰਨੀ ਛੇਤੀ ਲੋਕਾਂ ਦਾ ਮੋਹ ਭੰਗ ਆਮ ਆਦਮੀ ਪਾਰਟੀ ਤੋਂ ਹੋਇਆ ਇਹ ਤਾਂ ਕਮਾਲ ਵਾਲੀ ਗੱਲ ਹੀ। ਜਿਹੜੇ ਲੋਕ ਅਜੇ 1 ਸਾਲ ਪਹਿਲਾਂ ਗਰੰਟੀਆਂ ਕਰਦੇ ਸੀ, ਸ਼ਰਤਾਂ ਲਾਉਂਦੇ ਸੀ, ਜਿਹੜੇ ਵਰਕਰ ਜਾਂ ਜਿਹੜੇ ਆਗੂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਡਟੇ ਖੜੇ ਸੀ, ਔਰ ਇਸ ਚੀਜ਼ ਦੇ ਵਿੱਚ ਜਿੰਨੀ ਤੇਜ਼ੀ ਨਾਲ ਲੋਕਾਂ ਦਾ ਮੋਹ ਭੰਗ ਹੋਇਆ ਕਮਾਲ ਹੀ ਹੋਈ। ਹੁਣ ਇਹ ਗੱਲ ਜਿਹੜੀ ਮੈਂ ਕੀਤੀ ਆ ਅੱਜ 2 ਪਾਰਟੀਆਂ ਦਾ ਆਪਾਂ ਕੀਤਾ, ਇੱਕ ਆਮ ਆਦਮੀ ਪਾਰਟੀ ਦਾ, ਇੱਕ ਆਪਾਂ ਨਾਂ ਲਿਆ ਬੀਜੇਪੀ ਦਾ। ਇਹਨਾਂ ਦੋਨਾਂ ਪਾਰਟੀਆਂ ਦੀ ਗੱਲ ਕਰਨ ਦਾ ਸਾਡਾ ਇੱਕ ਭਾਵ ਅਰਥ ਵਾ ਉਹ ਇਹ ਆ ਕਿ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਹੁਣ ਬਾਦਲ ਦਲ ਹੀ ਕਿਹਾ ਜਾਂਦਾ, ਇਹ 2 ਧਿਰਾਂ ਹੀ ਲੰਮੇ ਅਰਸੇ ਤੋਂ ਇੱਥੇ ਹੇਠ ਉੱਤਾ ਕਰਦੀਆਂ ਆਈਆਂ। ਜਿਵੇਂ ਵਾਰੀ ਬੰਨੀ ਹੁੰਦੀ ਆ ਨਾ ਵੀ ਇੱਕ ਵਾਰੀ ਤੁਸੀਂ ਕਰ ਲਓ ਇੱਕ ਵਾਰੀ ਅਸੀਂ ਕਰ ਲਾਂਗੇ। ਹੁਣ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ ਦੀ ਸਿਆਸਤ ਵਿੱਚ 6 ਘਰਾਣੇ ਆ, 6 ਪਰਿਵਾਰ। ਉਹਨਾਂ 6 ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਆਪਸ ਵਿੱਚ ਹੀ ਅੰਗਲੀਆਂ ਸੰਗਲੀਆਂ ਰਿਸ਼ਤੇਦਾਰੀਆਂ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਰਲ ਮਿਲ ਕੇ ਪੰਜਾਬ ਦੀ ਸਿਆਸਤ ਚਲਾ ਰਹੇ ਨੇ। ਉਹਨਾਂ ਚੋਂ ਅੱਧੇ ਕ ਕਾਂਗਰਸੀ ਬਣ ਜਾਂਦੇ ਆ, ਅੱਧੇ ਕ ਅਕਾਲੀ ਬਣੇ ਹੋਏ ਨੇ ਤੇ ਇਹ ਸਾਰੀ ਸਿਆਸਤ ਜਿਹੜੀ ਪੰਜਾਬ ਦੀ ਸਿਆਸਤ ਵਾ ਉਹਨਾਂ 6 ਪਰਿਵਾਰਾਂ 'ਚ ਘੁੰਮਦੀ। ਇਹਨਾਂ ਪਰਿਵਾਰਾਂ 'ਚ ਇੱਕ ਤਾਂ ਚਲੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆ, ਦੂਸਰਾ ਕੈਰੋਂ ਪਰਿਵਾਰ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ ਨੇ, ਇੱਕ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵਾਲੀ ਫੈਮਿਲੀ, ਮਜੀਠੀਆ ਪਰਿਵਾਰ, ਇਹ ਵੀ ਬਾਦਲ ਸਾਹਿਬ ਦੇ ਕੁੜਮਾਚਾਰੀ ਚੋਂ ਆ ਜਾਂਦੇ ਨੇ। ਫਿਰ ਉਧਰ ਬਰਾੜ ਫੈਮਿਲੀ ਆ, ਇੱਕ ਜਿਹੜਾ ਹਰਚਰਨ ਸਿੰਘ ਬਰਾੜ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸੀ, ਉਹ ਪਰਿਵਾਰ ਦੀਆਂ ਵੀ ਇਹਨਾਂ ਪਰਿਵਾਰਾਂ ਦੇ ਵਿੱਚ ਹੀ ਰਿਸ਼ਤੇਦਾਰੀਆਂ ਹੈਗੀਆਂ ਨੇ। ਪਰ ਉਹ ਪਰਿਵਾਰ ਭਾਵੇਂ ਆਪਾਂ ਨੂੰ ਲੱਗਦਾ ਹੋਵੇ ਵੀ ਪੰਜਾਬ ਦੀ ਸਿਆਸਤ ਵਿੱਚ ਤਾਂ ਕੈਰੋਂ, ਮਜੀਠੀਆ ਤੇ ਬਾਦਲ ਪਰਿਵਾਰ ਹੀ ਛਾਏ ਹੋਏ ਨੇ, ਪਰ ਇਹ ਗੱਲ ਨਹੀਂ। ਇਸ ਬਰਾੜ ਪਰਿਵਾਰ ਨੇ ਵੀ ਆਪਣੇ ਤੌਰ ਦੇ ਉੱਤੇ ਕਾਫੀ ਹੇਠ ਉੱਤਾ ਕੀਤਾ ਹੋਇਆ। ਇਹਨਾਂ ਨੇ ਵੀ ਕਾਫੀ ਜ਼ਿਆਦਾ ਜਾਇਦਾਦਾਂ, ਦੌਲਤ ਜਿਹੜੀ ਹੈਗੀ ਆ ਉਹ ਕਮਾਈ ਹੋਈ ਆ ਤੇ ਉਹਦੇ ਸਿਰ ਦੇ ਉੱਤੇ ਇਹ ਗੱਲ ਦੱਸਣ ਤੋਂ ਭਾਵ ਸਾਡਾ ਇਹ ਆ ਵੀ ਜਿਹੜੇ ਪਰਿਵਾਰ ਸੱਤਾ 'ਚ ਤੁਹਾਨੂੰ ਨਹੀਂ ਦਿਖਦੇ ਨਾ, ਉਹ ਫਿਰ ਹੋਰ ਤਰੀਕੇ ਦੇ ਨਾਲ ਵੱਡੇ ਜਿਹੜੇ ਨੋਟ ਕਮਾਉਣ ਵਾਲੀਆਂ ਫਰਮਾਂ ਨੇ, ਫੈਕਟਰੀਆਂ ਜਾਂ ਹੋਰ ਕਾਰੋਬਾਰ, ਉਹਨਾਂ ਦੇ ਰਾਹੀਂ ਬਹੁਤ ਚੰਗੀ ਕਮਾਈਆਂ ਕਰਦੇ। ਸੋ ਜਿਹੜੇ ਇਹ ਪਰਿਵਾਰ ਨੇ 6-7 ਇਹਨਾਂ ਦੇ ਵਿੱਚ ਇੱਕ ਪਟਿਆਲਾ ਘਰਾਣਾ ਜਿਹੜਾ ਬਾਬਾ ਆਲਾ ਸਿੰਘ ਤੋਂ ਚੱਲਿਆ ਆਉਂਦਾ, ਇਹ ਸਾਰੇ ਆਪਸ ਵਿੱਚ ਹੀ ਰਿਸ਼ਤੇਦਾਰ ਨੇ। ਔਰ ਇਹਦੀ ਬੜੀ ਅਜੀਬੋ-ਗਰੀਬ ਜੀ ਇਹ ਕਹਾਣੀ ਹੈ ਕਿ ਜਿਹੜੇ ਪਟਿਆਲੇ ਵਾਲਿਆਂ ਦਾ ਪਰਿਵਾਰ ਆ ਉਹਨਾਂ ਦੀਆਂ ਕੁੜੀਆਂ ਜਾਂ ਮੁੰਡਿਆਂ ਦੇ ਰਿਸ਼ਤੇ ਇਹਨਾਂ ਮਜੀਠੀਆ, ਕੈਰੋਂ ਜਾਂ ਬਰਾੜ ਪਰਿਵਾਰ ਜਾਂ ਇੱਧਰ ਨੇ ਤੇ ਉਧਰ ਆ। ਇਹਨਾਂ ਦੇ ਵਿੱਚ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਹੈ। ਸਿਮਰਨਜੀਤ ਸਿੰਘ ਮਾਨ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਤਲਬ ਸਾਢੂ ਯੂਨੀਵਰਸਿਟੀ ਦੋਨੇ ਜਾਣੇ। ਕਹਿਣ ਤੋਂ ਮੋਟਾ ਜਿਹਾ ਭਾਵ ਇਹ ਹੈਗਾ ਕਿ ਆਪਾਂ ਇਸ ਚੱਕਰ ਦੇ ਵਿੱਚ ਜਿੱਦਣ ਕਿਤੇ ਸਮਝਣਾ ਹੋਵੇ ਤਾਂ ਬੜਾ ਕੁਛ ਵਾ ਕਿ ਪੰਜਾਬ ਦੀ ਸਿਆਸਤ ਆ ਜਿਹੜੀ ਉਹ 6 ਪਰਿਵਾਰਾਂ ਦੇ ਆਲੇ ਦੁਆਲੇ ਘੁੰਮਦੀ। ਉਹਦੇ ਵਿੱਚੋਂ ਖਾਲਿਸਤਾਨੀ ਰੰਗ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਨੇ, ਭਾਵੇਂ ਉਹ ਇਹਨਾਂ ਦੇ ਨਾਲ ਸੌਰਮੇਲ ਤਾਂ ਨਹੀਂ ਕਦੇ ਮਿਲਾਈ, ਪਰ ਭਾਰਤੀ ਸਿਆਸਤ ਵਿੱਚ ਮੈਂਬਰ ਪਾਰਲੀਮੈਂਟ ਬਣਨ ਦਾ ਉਹਨਾਂ ਦਾ ਵੀ ਸਾਰਾ ਆਪਣੇ ਸਾਹਮਣੇ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਇਹ ਦੋਨੇ ਉਹ ਧਿਰਾਂ ਨੇ ਜਿਹੜੀਆਂ ਇਹਨਾਂ 6 ਪਰਿਵਾਰਾਂ ਤੋਂ ਬਾਹਰੋਂ ਬਾਹਰ ਵਾਲਾ ਕੰਮ ਤੇ ਜਿਹੜੇ ਲੀਡਰ ਬਾਦਲ ਦਲ ਨੂੰ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੱਲ ਜਾਂ ਭਾਜਪਾ ਵੱਲ ਜਾ ਰਹੇ ਨੇ ਜਾਂ ਗਏ ਨੇ, ਇਹ ਸਾਰੇ ਦੇ ਸਾਰੇ ਉਹ ਨੇ ਜਿਹੜੇ
ਇਹਨਾਂ 6 ਪਰਿਵਾਰਾਂ ਦੀ ਜਿਹੜੀ ਅੰਗਲੀ ਸੰਗਲੀ ਆ ਇਹਦੇ ਤੋਂ ਬਾਹਰ ਨੇ। ਬਹੁਤੇ ਜ਼ਿਆਦਾ ਜਿਹੜੇ ਲੀਡਰ ਅਕਾਲੀ ਦਲ ਬਾਦਲ ਨੂੰ ਛੱਡ ਕੇ ਭਾਜਪਾ ਦੀ ਹਮਾਇਤ ਵਿੱਚ ਜਾ ਰਹੇ ਨੇ ਜਾਂ ਭਾਜਪਾ 'ਚ ਸਿੱਧੇ ਸ਼ਾਮਲ ਹੋ ਰਹੇ ਨੇ, ਉਹ ਨੇ ਭਾਵੇਂ ਉਹ ਲੰਮਾ ਅਰਸਾ ਬਾਦਲ ਦਲ ਨਾਲ ਚੱਲੇ, ਪਰ ਉਹ ਰਿਸ਼ਤੇਦਾਰ ਨਹੀਂ ਸੀ ਇਹਨਾਂ 'ਚ। ਇਵੇਂ ਹੀ ਜਿਹੜੇ ਕਾਂਗਰਸ ਦੇ ਵਿੱਚ ਰਿਸ਼ਤੇਦਾਰ ਨਹੀਂ ਸੀ ਆਪਸ ਵਿੱਚ ਹੀ, ਉਹ ਛੱਡ ਕੇ ਦੂਜੇ ਪਾਸੇ ਨੂੰ ਗਏ। ਉਹ ਅੱਜ ਇਹ ਗੱਲ ਸਾਡੇ ਸਰੋਤਿਆਂ ਲਈ ਹੋ ਸਕਦਾ ਨਵੀਂ ਹੋਵੇ ਜਾਂ ਕਈਆਂ ਨੂੰ ਪਤਾ ਹੋਵੇ, ਬਹੁਤਾ ਜ਼ਿਆਦਾ ਨਾ ਪਤਾ ਹੋਵੇ, ਪਰ ਇਹ ਇੱਕ ਪੂਰੇ ਦਾ ਪੂਰਾ ਵੇਰਵਾ ਸਾਡੇ ਸਾਹਮਣੇ ਆ, ਜਿਹਦੇ ਵਿੱਚ ਹਰੇਕ ਰਿਸ਼ਤੇਦਾਰੀ ਦਾ ਜਿਹੜਾ ਲੀਡਰ ਵਾ ਉਹਦਾ ਨਾਂ ਪਤਾ, ਵੀ ਇਹਦੀ ਫਲਾਣੇ ਨਾਲ ਧੀ ਵਿਆਹੀ ਹੈ, ਇਹਦੀ ਫਲਾਣੇ ਨਾਲ ਭੈਣ ਵਿਆਹੀ ਆ, ਇਹ ਸਾਰੇ ਵਿੱਚੋਂ ਵਿੱਚ ਹੀ ਹੈਗਾ। ਔਰ ਹੋਰ ਤਾਂ ਹੋਰ ਜਿਹੜਾ ਉਹ ਦੁਮਣਾ ਵਾਲੇ ਬਲਦੇਵ ਸਿੰਘ ਦਾ ਪਰਿਵਾਰ ਆ, ਜਿਹੜਾ ਰਵੀ ਇੰਦਰ ਸਿੰਘ ਵਾਲੀ ਫੈਮਿਲੀ ਆ, ਉਹ ਵੀ ਇਹਨਾਂ ਦੇ ਵਿੱਚੋਂ ਹੀ ਹੈ। ਸੋ ਇਹ ਜਿਹੜੀਆਂ 6 ਰਿਸ਼ਤੇਦਾਰੀਆਂ ਨੇ, ਇਹਨਾਂ ਤੋਂ ਬਾਹਰ ਜਿਹੜੀ ਸਿਆਸਤ ਪੰਜਾਬ 'ਚ ਹੁਣ ਖੜੀ ਹੋਣ ਜਾ ਰਹੀ ਹੈ, ਉਹਦੇ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੇ ਨੇ, ਉਹ ਦੋਨੇ ਜਾਣੇ ਇਹਨਾਂ ਰਿਸ਼ਤੇਦਾਰੀਆਂ ਦੀ ਸਿਆਸਤ ਨੂੰ ਇੱਕ ਚੈਲੰਜ ਦੇਣ ਜਾ ਰਹੇ। ਆਪਾਂ ਜਦੋਂ ਆਮ ਗੱਲ ਕਰਦੇ ਆ ਉਦੋਂ ਸਿੱਧੀ ਜੀ ਹੁੰਦੀ ਆ ਵੀ ਆ ਕਾਂਗਰਸ ਆ ਭਾਜਪਾ ਆ ਅਕਾਲੀ ਦਲ ਆ। ਹੁਣ ਤੱਕ ਆਪਾਂ ਅਕਾਲੀ ਦਲ ਨੂੰ ਸਿੱਖ ਜਮਾਤ ਮੰਨ ਕੇ ਚਰਚਾ ਕਰਦੇ ਕਰਾਉਂਦੇ ਰਹੇ ਆ, ਆਪਣੇ ਬਜ਼ੁਰਗਾਂ ਨੂੰ ਤੱਕੜੀ ਪੰਥ ਦਿਖਦੀ ਰਹੀ ਹੈ। ਪਰ ਜਿਹੜਾ ਮਾਹੌਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਹੋਣਾ, ਉਹਨੂੰ ਅੱਜ ਤੋਂ ਹੀ ਸਾਡੇ ਦਰਸ਼ਕਾਂ ਨੂੰ, ਸਾਡੇ ਪਾਠਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸਲ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ 6-7 ਪਰਿਵਾਰਾਂ ਦਾ ਬੋਲਬਾਲਾ ਸੀਗਾ, ਜਿਨ੍ਹਾਂ ਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜ ਕੇ ਵੱਡੀਆਂ ਪਾਰਟੀਆਂ ਬਣਾ ਕੇ ਪੰਜਾਬ ਦੀ ਸਿਆਸਤ ਜਿਹੜੀ ਆ 60-70 ਸਾਲ ਚਲਾਈ। ਹੁਣ ਇਹ ਹਰੇਕ ਪਾਰਟੀ ਨੂੰ ਜਾਂ ਹਰੇਕ ਵਿਅਕਤੀ ਨੂੰ ਹੁੰਦਾ ਹੀ ਆ ਵੀ ਸਾਡੇ ਵਾਲੀ ਧਿਰ ਜਿੱਤੇ ਤੇ ਸਾਡੇ ਕੋਲੇ ਸੱਤਾ ਆਵੇ, ਰਿਸੋਰਸਸ ਹੋਣ, ਪੰਜਾਬ ਦੇ ਫੈਸਲੇ ਲੈਣ ਲਵਾਉਣ 'ਚ ਸਾਨੂੰ ਸੌਖ ਹੋਵੇ। ਤੇ ਅੱਜ ਉਹ ਜਦੋਂ ਢਾਂਢਮਾ ਟੁੱਟ ਰਿਹਾ ਵਾ, ਤਾਂ ਉਹਨਾਂ ਦੋਨਾਂ ਪਾਰਟੀਆਂ ਵਿੱਚ ਬੜੀਆਂ ਹੋਈਆਂ ਇਹ ਰਿਸ਼ਤੇਦਾਰੀਆਂ ਨੂੰ ਬੜੀ ਔਖ ਹੋ ਰਹੀ ਆ। ਤੇ ਇਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਕੱਦ ਵਾਲੇ ਆਗੂ ਦਾ ਇਸ ਤਰੀਕੇ ਨਾਲ ਇਸ ਮੌਕੇ ਚਲੇ ਜਾਣਾ, ਉਹਨੇ ਹੋਰ ਵੀ ਸੌਖਾ ਕਰ ਦਿੱਤਾ। ਬਈ ਜਿਹੜੇ ਇਸ ਸਾਰੇ ਸਿਸਟਮ ਨੂੰ ਤੋੜਨਾ ਚਾਹੁੰਦੇ ਸੀਗੇ, ਉਹਨਾਂ ਨੂੰ ਕੰਮ ਥੋੜਾ ਜਿਹਾ ਹੁਣ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ। ਆਪਣੇ ਸਾਹਮਣੇ ਆ ਵੀ ਕੱਲ ਉਹਦੇ ਭੋਗ ਦੇ ਉੱਤੇ ਬਾਦਲ ਦੇ ਅਮਿਤ ਸ਼ਾਹ ਤੇ ਹੋਰ ਬੀਜੇਪੀ ਦੇ ਲੀਡਰ ਬਹੁਤ ਵੱਡੀਆਂ ਸ਼ਰਧਾਂਜਲੀਆਂ ਵੀ ਭੇਂਟ ਕਰ ਗਏ, ਤੇ ਉਹਨਾਂ ਨੇ ਕੋਈ ਕਸਰ ਵੀ ਨਹੀਂ ਛੱਡੀ ਹੋਈ। ਜਿਹੜਾ ਵੀ ਲੀਡਰ ਮਿਲਦਾ, ਅੱਜ ਉਹਨਾਂ ਨੇ ਅਡਵਾਲ ਨੂੰ ਵੀ ਸ਼ਾਮਲ ਕਰਵਾਇਆ। ਭਾਜਪਾ ਦੇ ਜਿਹੜੇ ਹੱਕ ਵਿੱਚ ਬੀਬੀ ਜਗੀਰ ਕੌਰ ਤੇ ਹੋਰ ਜਿਹੜੇ ਆ ਅਗਲੇ 4-5 ਦਿਨ ਨੇ ਨਾ, ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਉਥਲ ਪੁਥਲ ਆਊਗੀ। ਭਾਜਪਾ ਦੇ ਹੱਕ ਵਿੱਚ ਜਾਣ ਵਾਲੇ ਢੀਂਡਸੇ ਵਰਗੇ ਜਾਂ ਬੀਬੀ ਜਗੀਰ ਕੌਰ ਵਰਗੇ ਜਾਂ ਹੋਰ ਜਿਹੜੇ ਲੀਡਰ ਨੇ, ਉਹਨਾਂ ਸਾਰਿਆਂ ਦੇ ਬਾਰੇ ਇੱਕ ਗੱਲ ਆਪਾਂ ਦੇਖ ਸਕਦੇ ਹਾਂ ਵੀ ਇਹਨਾਂ ਨੂੰ ਵੱਡੇ ਬਾਦਲ ਦੀ ਸਿਆਸਤ ਨਾਲ ਤਾਂ ਘੱਟ ਇਤਰਾਜ਼ ਸੀ, ਪਰ ਇਹਨਾਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨਾਲ ਬਹੁਤ ਭਾਰੀ ਇਤਰਾਜ਼ ਰਿਹਾ। ਤੇ ਪੰਥਕ ਤੌਰ ਦੇ ਉੱਤੇ ਵੀ ਬਹੁਤੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬੜੇ ਅਲਰਜਕ ਨੇ, ਬੜੇ ਦੁਖੀ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਰਸੋਂ ਆਪਣੇ ਕੱਲ ਭੋਗ ਦੇ ਉੱਤੇ ਉੱਥੇ ਭਾਵਕ ਹੋ ਕੇ, ਜਿੱਥੇ ਉਹਨੇ ਸੰਗਤਾਂ ਦਾ ਧੰਨਵਾਦ ਕਰਨਾ ਸੀ ਆਈਆਂ ਦਾ, ਕਿਉਂਕਿ ਜਦੋਂ ਪਿਤਾ ਦਾ ਭੋਗ ਹੋਵੇ ਬੰਦਾ ਜਜ਼ਬਾਤੀ ਵੀ ਹੋਇਆ ਹੁੰਦਾ, ਤੇ ਉੱਥੇ ਕਾਫੀ ਗੱਲਾਂ ਕਰਦਿਆਂ ਵਕਤ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਸਾਡੇ ਪਰਿਵਾਰ ਤੋਂ ਜੇ ਕੋਈ ਗਲਤੀ ਹੋ ਗਈ ਆ, ਜੇ ਕੋਈ ਮਾੜਾ ਚੰਗਾ ਹੋ ਗਿਆ ਵਾ, ਸਾਨੂੰ ਮਤਲਬ ਉਹਦੇ ਲਈ ਮਾਫ ਕਰ ਦਿੱਤਾ ਜਾਵੇ, ਮਾਫੀ ਮੰਗੀ ਆ। ਪਰ ਲੋਕਾਂ ਦੀ ਤਸੱਲੀ ਇਸ ਗੱਲ ਨਾਲ ਨਹੀਂ ਹੋਈ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਇੱਕ ਪਾਸੇ ਇਹੋ ਜਿਹੇ ਕਾਰਜ ਵੀ ਕਰਕੇ ਦਿਖਾਏ ਹੋਏ ਆ ਇਸ ਪਰਿਵਾਰ ਨੇ। ਆਪਾਂ ਨੂੰ ਚੇਤੇ ਆ ਨਾ ਵੀ ਕਈ ਦਿਨ ਇੱਥੇ ਉਹਨਾਂ ਨੇ ਜੋੜੇ ਵੀ ਮਾਂਜੇ, ਜੋੜੇ ਵੀ ਸਾਫ਼ ਕੀਤੇ ਤੇ ਭਾਂਡੇ ਵੀ ਮਾਂਜੇ ਦਰਬਾਰ ਸਾਹਿਬ ਵਿੱਚ ਬਹਿ ਕੇ। ਪਰ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ, ਮਤਲਬ ਲੋਕ ਕਹਿੰਦੇ ਆ ਵੀ ਜੇ ਤੁਸੀਂ ਗਲਤੀ ਕੀਤੀ ਆ, ਜਿਹਦੀ ਮਾਫੀ ਮੰਗ ਰਹੇ ਹੋ, ਸਾਨੂੰ ਦੱਸਦਾ ਦਿਓ ਵੀ ਕਾਹਦੀ ਆ, ਤੁਸੀਂ ਤਾਂ ਗਲਤੀਆਂ ਥੋੜੀ ਤਾਂ ਗੁਨਾਹ ਕੀਤੇ ਹੋਏ। ਜਿਹੜਾ ਬਰਗਾੜੀ ਤੇ ਬਹਿਬਲ ਵਾਲਾ ਕੰਮ ਆ, ਜਾਂ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਜਾਂ ਸਿੱਖ ਫਲਸਫੇ ਦੇ ਦੁਸ਼ਮਣਾਂ ਨੂੰ ਜਿਸ ਤਰੀਕੇ ਨਾਲ ਇੱਥੇ ਤੁਸੀਂ ਉਹਨਾਂ ਦੇ ਪੈਰ ਲਵਾਏ ਨੇ, ਤੇ ਜਿਵੇਂ ਸਿੱਖੀ ਦੀ ਜੜ ਵੱਢਣ ਲਈ ਕਹਾੜੇ ਦਾ ਦਸਤਾ ਬਣੇ ਹੋ, ਵੀ ਉਹਦਾ ਕਿਵੇਂ ਅਸੀਂ ਉਹਨੂੰ ਕਿਵੇਂ ਕਹੀਏ ਵੀ ਮਾਫੀ ਹੋ ਗਈ ਜੀ, ਗੱਲ ਹੋ ਗਈ। ਇਹ ਤਾਂ ਹੁਣ ਇਤਿਹਾਸ ਵਿੱਚ ਲਿਖਿਆ ਜਾਣਾ, ਇਤਿਹਾਸ ਵਿੱਚ ਇਹ ਚੀਜ਼ ਦਰਜ ਹੋ ਚੁੱਕੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀ ਫੈਸਲੇ ਕੀਤੇ। ਉਹਨਾਂ ਫੈਸਲਿਆਂ ਵਿੱਚ ਇਹ ਸੀ ਕਿ ਚਾਹੇ RSS ਆ,
ਰਾਸ਼ਟਰੀ ਸਿੱਖ ਸੰਘ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ, ਚਾਹੇ ਬਜਰੰਗ ਦਲ ਆ, ਹਿੰਦੂ ਸ਼ਿਵ ਸੈਨਾ ਤੇ ਹੋਰ ਜਿਹੜੇ ਹਿੰਦੂ ਕੱਟੜਪੰਥੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹਰ ਮੌਕੇ ਸਰਗਰਮ ਰਹਿਣ, ਉਹਨਾਂ ਨਾਲ ਬਾਦਲ ਪਰਿਵਾਰ ਨੇ ਸੌਰ ਮੇਲ ਰੱਖਣਾ, ਇਹ ਫੈਸਲਾ ਸੀ, ਰੱਖਿਆ ਵੀ। ਤੇ ਦੂਸਰਾ ਇਹ ਬਈ ਚਾਹੇ ਭਨਿਆਰੇ ਵਾਲਾ, ਚਾਹੇ ਸਰਸੇ ਵਾਲਾ, ਚਾਹੇ ਕੋਈ ਹੋਰ ਆ ਜਿਹੜਾ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦਾ ਦੁਸ਼ਮਣ ਹੈ, ਉਹਦੇ ਨਾਲ ਬਾਦਲ ਪਰਿਵਾਰ ਨੇ ਸੋਚਿਆ ਸੀ ਵੀ ਆਪਾਂ ਫੈਸਲਾ ਕਰ ਲਿਆ ਵੀ ਇਹਨਾਂ ਨਾਲ ਬਣਾ ਕੇ ਰੱਖਣੀ, ਤੇ ਬਣਾ ਕੇ ਰੱਖੀ। ਇਵੇਂ ਹੀ ਫੈਸਲਾ ਕਰ ਲਿਆ ਕਿ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ, ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਦੇਣ ਵਾਲੇ, ਜਾਂ ਸਿੱਖ ਫਲਸਫੇ ਦਾ ਹਿੰਦੂਕਰਨ ਕਰਨ ਵਾਲੇ ਜਿਹੜੇ ਅਖੌਤੀ ਸਾਧ ਬਾਬੇ ਆ, ਇਹਨਾਂ ਸਾਰਿਆਂ ਨਾਲ ਬਾਦਲ ਪਰਿਵਾਰ, ਬਾਦਲ ਦਲ ਠੋਕ ਵਜਾ ਕੇ ਚੱਲੂ, ਤੇ ਚੱਲੇ ਅਗਲੇ। ਇਹ ਤੋਂ ਨਾਲ ਨਾਲ ਇਹ ਸੀ ਵੀ ਜਿਹੜਾ ਵੀ ਬੰਦਾ ਪੰਥ ਦੀ ਚੜ੍ਹਦੀ ਕਲਾ ਲੋਚਦਾ, ਉਹਦੇ ਡਾਂਗ ਫੇਰਨੀ, ਉਹਨੂੰ ਕੁੱਟਣਾ, ਮਾਰਨਾ, ਜਲੀਲ ਕਰਨਾ, ਤੇ ਹਰ ਹੀਲੇ ਵਰਤ ਕੇ ਉਹਨੂੰ ਉਹਨਾਂ ਟਾਈਮ ਛੱਤਰ ਫੇਰਨਾ ਵੀ ਜਾਂ ਤਾਂ ਉਹ ਬੰਦਾ ਹਥਿਆਰ ਚੱਕ ਲਵੇ ਤੇ ਝੂਠੇ ਸੱਚੇ ਮੁਕਾਬਲੇ 'ਚ ਮਾਰਿਆ ਜਾਵੇ, ਜਾਂ ਦੂਜਾ ਕੰਮ ਆ ਵੀ ਉਹ ਮੱਥਾ ਟੇਕ ਜਾਵੇ ਵੀ ਬਾਦਲ ਸਾਹਿਬ ਬਹੁਤ ਹੋ ਗਈ, ਅੱਜ ਤੋਂ ਬਾਅਦ ਅੱਜ ਪੰਗਾ ਨਹੀਂ ਲੈਂਦੇ। ਬੜੇ ਇਹੋ ਜਿਹੇ ਲੋਕ ਵੀ ਨੇ। ਸੋ ਇਹ ਜਿਹੜੀ ਬਾਦਲ ਪਰਿਵਾਰ ਨੇ ਜਾਂ ਬਾਦਲ ਸਾਹਿਬ ਨੇ ਖੇਡ ਖੇਡੀ, ਇਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਪੰਥ ਨਾਲ, ਪੰਜਾਬ ਨਾਲ ਏਡਾ ਧਰੋਕ ਆਇਆ ਤਾਂ ਪੰਥ ਨੇ ਵੋਟਾਂ ਪਾਉਣੀਆਂ ਬੰਦ ਕਰਤੀਆਂ, ਤੇ ਜਦੋਂ ਵੋਟਾਂ ਪਾਉਣੀਆਂ ਬੰਦ ਕਰਤੀਆਂ, ਸੱਤਾ 'ਚ ਨਹੀਂ ਆਏ। ਹੁਣ ਸਾਫ਼ ਦਿਖ ਰਿਹਾ ਹੈਗਾ ਕਿ 5 ਸਾਲ ਪਹਿਲਾਂ ਹੋ ਗਏ ਤੇ 2 ਸਾਲ ਆਹ ਸਾਲ ਹੋ ਗਿਆ, ਦੂਜਾ ਸਾਲ ਲੱਗ ਗਿਆ ਹੁਣ ਆਮ ਆਦਮੀ ਪਾਰਟੀ ਨੂੰ, ਤੇ ਗਾਹਾਂ ਦੀ ਕੋਈ ਗੱਲ ਬਣਦੀ ਨਹੀਂ ਦਿਖਦੀ। ਤੇ ਗਾਹਾਂ ਜਿਹੜੀਆਂ ਇਹ 6 ਰਿਸ਼ਤੇਦਾਰੀਆਂ ਦਾ ਖਲਜਗਣ ਆ, ਇਹ ਜੇ ਗਲੋਂ ਲੈ ਗਿਆ, ਪਤਾ ਨਹੀਂ ਆਮ ਆਦਮੀ ਪਾਰਟੀ ਸੱਤਾ 'ਚ ਆਵੇ, ਭਾਰਤੀ ਜਨਤਾ ਪਾਰਟੀ ਆਵੇ, ਕੋਈ ਗੱਠਜੋੜ ਸਰਕਾਰ ਬਣੇ, ਪਰ ਇਹ ਸਾਫ਼ ਦਿਖਦਾ ਕਿ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਕਮਾਂਡ ਹੇਠ 3 ਵਾਰੀ ਸੱਤਾ ਹਟਾ ਕੇ ਹਟੀ ਆ, ਜਿਹਦੇ ਕੋਲੇ ਅੱਜ ਇੱਕ MLA ਆ, ਉਹ ਜਿਹੜਾ ਇਆਲੀ ਵਾਲਾ ਮਨਪ੍ਰੀਤ ਸਿੰਘ ਇਆਲੀ ਹੈ। ਬਾਕੀ ਤਾਂ ਹੋਰ ਚੀਜ਼ ਆ ਨਾ, ਇੱਕ ਬਿਆਸ ਵਾਲਿਆਂ ਦੀ ਸੀਟ ਆ ਜਿਹੜੀ ਬੀਬੀ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਘਰ ਵਾਲੀ ਜਿੱਤੀ ਆ, ਤੇ ਇੱਕ ਦੁਆਬੇ 'ਚ ਉਹ ਡੇਰੇਦਾਰਾਂ ਦੀ ਸੀਟ ਆ, ਉਹ ਵੀ ਬਾਦਲ ਦਲ ਦੀ ਕਮਾਈ ਨਹੀਂ, ਬਾਦਲ ਦਲ ਦੀ ਕਮਾਈ ਵੀ ਨਹੀਂ। ਉਹ ਜਿਹੜੀ ਸੀਟ ਇਆਲੀ ਨੇ ਜਿੱਤੀ ਆ, ਉਹ ਵੀ ਉਹਨੇ ਆਪਦੇ ਬਲਬੂਤੇ ਤੇ ਜਿੱਤੀ ਆ, ਕਿਉਂਕਿ ਪੇਂਡੂ ਹਲਕਾ ਦਾਖਾ ਤੇ ਉੱਥੇ ਲੋਕਾਂ ਦੇ ਕੰਮ ਕਾਰ ਕੀਤੇ ਸੀ। ਖਾਸ ਤੌਰ ਦੇ ਉੱਤੇ ਜਿਹੜਾ ਕਿਸਾਨੀ ਦਾ ਸੰਘਰਸ਼ ਚੱਲਿਆ ਨਾ, ਉਹਦੇ ਵਿੱਚ ਉਹਦਾ ਰੋਲ ਮਨਪ੍ਰੀਤ ਸਿੰਘ ਇਆਲੀ ਦਾ ਲੋਕਾਂ ਨੂੰ ਬੜਾ ਚੰਗਾ ਲੱਗਿਆ ਸੀ। ਸਾਰੀ ਪਾਰਟੀ ਜਿਹੜੀ ਸੀ ਠੋਕ ਵਜਾ ਕੇ ਬਾਦਲ ਸੈਨਾ ਉਦੋਂ ਸਿੱਖਾਂ ਨੂੰ, ਕਿਸਾਨਾਂ ਨੂੰ ਗਾਲਾਂ ਕੱਢਣ ਤੇ ਲੱਗੀ ਹੋਈ ਸੀ ਵੀ ਤੁਹਾਨੂੰ ਅਕਲ ਹੀ ਨਹੀਂ, ਪਤਾ ਕਿੰਨੇ ਵਧੀਆ ਇਹ ਕਾਨੂੰਨ ਨੇ, ਬਹੁਤ ਮਾੜਾ ਚੰਗਾ ਬੋਲਿਆ ਜਾ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਨੇ ਥਾਂ ਥਾਂ ਜਾ ਕੇ ਇਹ ਗੱਲ ਕਹੀ ਵੀ ਇਹ ਕਾਲੇ ਕਾਨੂੰਨ ਨੇ, ਇਹਨਾਂ ਨੂੰ ਆਪਾਂ, ਪਰ ਉਹਦੀ ਸੁਣਦੇ ਨਹੀਂ ਸੀ। ਯਾਦ ਕਰੋ ਵੀ ਜਿਨ੍ਹਾਂ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਉਹਨਾਂ ਖੇਤੀ ਵਾਲੇ ਕਾਨੂੰਨਾਂ ਦੇ ਖਿਲਾਫ ਲਾਮਬੰਦ ਹੋਇਆ ਫਿਰਦਾ ਸੀ, ਲੋਕਾਂ ਨੂੰ ਸਮਝਾ ਵੀ ਰਿਹਾ ਸੀ ਵੀ ਇਹ ਠੀਕ ਨਹੀਂ, ਉਹਨਾਂ ਦਿਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ, ਉਹਦੀ ਆਪ ਦੀ ਵੀਡੀਓ ਆਈ ਸੀ। ਮਨਪ੍ਰੀਤ ਮਾਫ ਕਰਨਾ, ਬੀਬੀ ਹਰਸਿਮਰਤ ਕੌਰ ਦੀ ਵੀਡੀਓ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵੀਡੀਓ ਤਾਂ ਅਲੱਗ ਵਾ। 2 ਵਾਰ ਵੀਡੀਓ ਪਵਾ ਕੇ ਮਤਲਬ ਕਿਹਾ ਵੀ ਇਹ ਤਾਂ ਬਹੁਤ ਵਧੀਆ ਕਾਨੂੰਨ ਨੇ, ਇਹ ਲੋਕ ਗਲਤ ਨੇ ਜਿਹੜੇ ਇਹਦਾ ਵਿਰੋਧ ਕਰਦੇ। ਅਖੀਰ ਜਦੋਂ ਦੇਖਿਆ ਕਿ ਮਨਪ੍ਰੀਤ ਸਿੰਘ ਇਆਲੀ ਕੁਝ ਜ਼ਿਆਦਾ ਸਟੈਂਡ ਲੈ ਗਿਆ, ਫਿਰ ਇਹਨਾਂ ਨੇ ਕਿਸਾਨ ਆਗੂਆਂ ਨਾਲ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਆਖਿਆ ਵੀ ਸਾਨੂੰ ਚਲੋ ਜੋ ਅਸੀਂ ਕਹਿ ਬੈਠੇ ਛੱਡੋ ਪਰਾਂ ਉਸ ਗੱਲ ਨੂੰ, ਅਸੀਂ ਸੱਤਾ 'ਚ ਉਹਦੇ ਨਾਲ ਆ ਭਾਜਪਾ ਦੇ, ਤੇ ਹੁਣ ਤੁਸੀਂ ਸਾਨੂੰ ਸਮਝਾਓ, ਅਸੀਂ ਜਿੱਥੇ ਕਹੋ ਉੱਥੇ ਖੜਨ ਨੂੰ ਤਿਆਰ ਆ। ਪਰ ਇਹ ਗੱਲ ਜਦੋਂ ਤੱਕ ਉਹ ਕਹੀ ਆ ਇਹਨਾਂ ਨੇ, ਉਦੋਂ ਤੱਕ ਮਾਮਲਾ ਗੜਬੜ ਹੋ ਚੁੱਕਿਆ ਸੀ। ਯਾਨੀ ਕਿ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ, ਉਹ ਕੰਮ ਹੋਇਆ ਪਿਆ ਬਾਦਲ ਦਲ ਲਈ ਉੱਥੇ। ਕਿਸਾਨੀ ਸੰਘਰਸ਼ ਦੇ ਖਿਲਾਫ ਪੂਰਾ ਡਟ ਕੇ ਸਟੈਂਡ ਲੈਣ ਤੋਂ ਬਾਅਦ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਵਿਰੋਧ ਕੀਤਾ ਜਾਂ ਸਾਰੀ ਗੱਲਬਾਤ ਵਾਪਰੀ ਹੈ, ਉਹ ਲੋਕਾਂ ਨੂੰ ਸ਼ੋਸ਼ੇਬਾਜ਼ੀ ਵੱਧ ਲੱਗੀ। ਅੱਜ ਤੱਕ ਲੋਕ ਕਹਿੰਦੇ ਨੇ ਵੀ ਨਹੀਂ ਵੀ ਭਾਜਪਾ ਨਾਲ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਆ, ਇਹਨਾਂ ਦੇ ਨਾਲ ਹੀ ਆ। ਹਾਲਾਂਕਿ ਭਾਜਪਾ ਵਾਲੇ ਜੋ ਕੁਝ ਇਹਨਾਂ ਨਾਲ ਕੁੱਤੇ ਖਾਣੀ ਕਰ ਰਹੇ ਨੇ ਉਹ ਸਾਰਿਆਂ ਦੇ ਸਾਹਮਣੇ ਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਉਹ ਬਾਦਲ ਦਲ, ਉਹ ਅਕਾਲੀ ਜਮਾਤ ਜਿਹਨੇ ਇੱਥੇ ਇੰਨਾ ਲੰਮਾ ਅਰਸਾ ਰਾਜ ਕੀਤਾ, ਜਿਹਦੇ ਲੀਡਰਾਂ ਨੇ ਪੰਜਾਬ ਦੀ ਸਿਆਸਤ ਦੇ ਸਮੀਕਰਨ ਹਮੇਸ਼ਾ ਹਿਲਾਏ, ਇਹਨਾਂ ਕਰਕੇ ਬਹੁਤ ਕੁਝ ਵਾਪਰਦਾ ਰਿਹਾ।
ਅੱਜ ਦੀ ਤਰੀਕ ਵਿੱਚ, ਕੱਲ ਦਾ ਪਤਾ ਨਹੀਂ, ਅੱਜ ਦੀ ਤਰੀਕ ਵਿੱਚ ਜਦੋਂ ਇਹਨਾਂ ਨਾਲ ਇਹ ਸਾਰਾ ਕੁਝ ਵਾਪਰ ਰਿਹਾ, ਇਹਨਾਂ ਦੇ ਲੀਡਰ ਭੱਜੇ ਜਾ ਰਹੇ ਨੇ, ਭਾਜਪਾ ਇਹਨਾਂ ਨਾਲ ਕੋਈ ਇਹਨਾਂ ਨਾਲ ਬੇਕਿਰਕ ਹੋਈ ਆ, ਤਾਂ ਇਸ ਸਾਰੇ ਮਾਹੌਲ ਦੇ ਵਿੱਚ ਕੋਈ ਇਹਨਾਂ ਲਈ ਹਾਹ ਦਾ ਨਾਅਰਾ ਵੀ ਨਹੀਂ ਮਾਰਦਾ। ਜਿਹੜੇ ਪੰਜਾਬ ਦੇ ਪੇਂਡੂ ਸਮਾਜ ਵਿੱਚ ਅਕਾਲੀ ਦਲ ਦੇ ਖਿਲਾਫ ਕੋਈ ਜੇ ਚੂੰ ਵੀ ਕਰਦਾ ਸੀ ਤਾਂ ਵਿਰੋਧ ਠੋਕਵਾਂ ਉਹਨੂੰ ਝੱਲਣਾ ਪੈਂਦਾ ਸੀ। ਅੱਜ ਉੱਥੇ ਬਿਲਕੁਲ ਹੀ ਉਲਟ ਮਾਹੌਲ ਆ, ਇਹਨਾਂ ਦੇ ਹੱਕ ਵਿੱਚ ਕੋਈ ਬੋਲਣ ਨੂੰ ਤਿਆਰ ਨਹੀਂ। ਹਾਂ, ਸੋਸ਼ਲ ਮੀਡੀਆ ਦੇ ਉੱਤੇ ਬਾਦਲ ਸੈਨਾ ਇਹਨਾਂ ਕੋਲੇ ਹੈਗੀ ਹੈ, ਕਿਰਾਏ ਤੇ ਮੁੰਡੇ ਭਰਤੀ ਕੀਤੇ ਹੋਏ ਵਿਚਾਰੇ, ਉਹ ਗਾਲਾਂ ਗੁਲਾਂ ਕੱਢੀ ਜਾਂਦੇ ਆ ਲੋਕਾਂ ਨੂੰ। ਦੂਜਾ ਜਿਹੜਾ ਹੈਗਾ ਇਹਨਾਂ ਕੋਲੇ ਵਿਰਸਾ ਸਿੰਘ ਬਲਟੋਹਾ, ਵਿਕਰਮਜੀਤ ਸਿੰਘ ਮਜੀਠੀਆ ਜਾਂ ਕੁਛ ਸੁਖਬੀਰ ਵੀ ਆ, ਹੁਣ ਇਹ ਸਾਰੇ ਦੇ ਸਾਰੇ ਵਿਹਲੇ ਹੈਗੇ ਆ। ਕੋਈ ਲੀਡਰ ਜਦੋਂ ਕੋਈ ਸੱਤਾ 'ਚ ਨਾ ਹੋਣ ਤਾਂ ਫਿਰ ਵਿਹਲਾ ਹੁੰਦਾ ਬੰਦਾ, ਉਹ ਇਹ ਕਾਫੀ ਜ਼ਿਆਦਾ ਅਵੇਲੇਬਲ ਨੇ ਮੀਡੀਆ ਲਈ। ਤਾਂ ਫਿਰ ਉੱਥੇ ਧੜੱਲੇ ਨਾਲ ਆਪਦਾ ਰੌਲਾ ਗੋਲਾ ਪਾਉਂਦੇ ਰਹਿੰਦੇ ਆ ਤੇ ਲੋਕਾਂ ਨੂੰ ਲੱਗਣ ਲਾਈ ਰੱਖਦੇ ਆ ਵੀ ਸਾਡੇ, ਅਸੀਂ ਕੋਈ ਐ ਨਹੀਂ ਹੈਗੇ, ਅਸੀਂ ਐ ਕਰ ਦਿਆਂਗੇ, ਉਹ ਕਰ ਦਿਆਂਗੇ। ਅਕਾਲੀ ਦਲ ਦਾ ਬਹੁਤ ਵੱਡਾ ਇਤਿਹਾਸ ਆ ਭਾਈ, ਉਹ ਅਕਾਲੀ ਦਲ ਦਾ, ਉਹ ਬਾਦਲ ਦਲ ਦਾ ਇਤਿਹਾਸ ਥੋੜੀ। ਬਾਦਲ ਪਰਿਵਾਰ ਦਾ ਜਿਹੜਾ ਦਲ ਸੀ ਉਹ ਤਾਂ 1994 ਤੋਂ ਬਣਦਾ ਨਾ, ਜਦੋਂ ਤੁਸੀਂ ਪੰਜਾਬੀ ਪਾਰਟੀ ਬਣਾਈ, ਜਦੋਂ ਤੁਸੀਂ ਹਿੰਦੂਇਜ਼ਮ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਬਣਾਈ, ਜਾਣੀ ਕਿ ਬੀਜੇਪੀ ਦੀ ਬੀ ਟੀਮ ਵਰਗੀ ਪਾਰਟੀ ਬਣਾ ਲਈ। ਉਹਨਾਂ ਨੇ ਤਾਂ ਰਾਸ਼ਟਰੀ ਸਿੱਖ ਸੰਗਤ ਹੀ ਆਰਐਸਐਸ ਨੇ ਬੰਦ ਕਰਤੀ ਸੀ ਇੱਕ ਟਾਈਮ ਦੇ ਉੱਤੇ ਜਾ ਕੇ, ਵੀ ਸਾਰਾ ਕੰਮ ਤਾਂ ਹੁਣ ਬਾਦਲ ਪਰਿਵਾਰ ਨੇ ਸਾਂਭ ਲਿਆ ਹੈਗਾ। ਜਿਹੜਾ ਕੁਛ ਰਾਸ਼ਟਰੀ ਸਿੱਖ ਸੰਗਤ ਤੋਂ ਹੋਇਆ ਨਹੀਂ, ਉਹ ਸਾਰਾ ਕੁਝ ਤਾਂ ਬਾਦਲ ਦਲ ਨੇ ਕਰਵਾਤਾ। ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾ ਰਹੇ ਆ ਤੇ ਹਰ ਉਹ ਕੰਮ ਜਿਹੜਾ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਕਰਨਾ ਚਾਹੀਦਾ ਸਿੱਖਾਂ ਨੂੰ, ਉਹ ਕਰ ਰਹੇ ਨੇ। ਸੋ ਇਸ ਮਾਹੌਲ ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸਤ ਦੇ ਸਮੀਕਰਨ ਨੇ ਉਹ ਪਲ-ਪਲ ਬਦਲਦੇ ਨੇ ਤੇ ਇਹਦੇ ਵਿੱਚ ਸਭ ਤੋਂ ਜਿਹੜੀ ਅਜੀਬੋ-ਗਰੀਬ ਜੀ ਸਥਿਤੀ ਆ, ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਬਾਦਲ ਦਲ ਵੱਲੋਂ ਆ, ਉਹ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਆ ਪਿਛਲੇ 2-3 ਦਿਨਾਂ ਦੇ ਵਿੱਚ ਜੋ ਬਾਦਲ ਸਾਹਿਬ ਦੇ ਸੋਹਲੇ ਗਾਏ ਨੇ ਨਾ, ਉਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ। ਵੀ ਤੁਸੀਂ ਕਾਹਤੋਂ ਫਿਕਰ ਕਰਨ ਲੱਗੇ ਹੋਏ, ਤੁਹਾਨੂੰ ਫਿਕਰ ਹੋਣਾ ਚਾਹੀਦਾ ਪੂਰੇ ਪੰਥ ਦਾ। ਤੇ ਤੁਸੀਂ ਅੱਗੇ ਵੀ ਕਹਿਤਾ ਵੀ ਅਕਾਲੀ ਦਲ ਜਿਹੜਾ ਵੀ ਉਹ ਹਾਰ ਗਿਆ ਤੇ ਪਤਾ ਨਹੀਂ ਕੀ ਹੋ ਗਿਆ, ਉਦੋਂ ਵੀ ਲੋਕਾਂ ਨੂੰ ਗੁੱਸਾ ਹੋਇਆ ਸੀ। ਵੀ ਇਹ ਬਹੁਤ ਅਕਾਲੀ ਦਲ ਨੇ ਇੱਥੇ, ਅਸਲੀ ਅਕਾਲੀ ਦਲ ਜੇ ਸੋਚਿਆ ਜਾਵੇ ਇਤਿਹਾਸਕ ਨਜ਼ਰੀਏ ਤੋਂ ਜੇ ਦੇਖੀਏ ਤਾਂ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਦੀ ਕਮਾਂਡ ਹੇਠ ਸਰਗਰਮੀਆਂ ਚੱਲੀਆਂ। ਬਾਕੀ ਸਾਰੇ ਅਕਾਲੀਆਂ ਨੂੰ ਕਿਹਾ ਗਿਆ, ਲੀਡਰਾਂ ਨੂੰ, ਵੀ ਆਪੋ ਆਪਦੇ ਅਕਾਲੀ ਦਲ ਭੰਗ ਕਰੋ, ਅਸਤੀਫੇ ਦਿਓ। ਅਖੀਰ ਸਾਰਿਆਂ ਨੂੰ ਇਕੱਠੇ ਕਰਕੇ ਤੇ ਭਾਂਡੇ ਭੁੰਡੇ ਮਜਵਾ ਕੇ ਕਾਫੀ ਜ਼ਿਆਦਾ ਹੋਇਆ ਉਦੋਂ ਕੰਮ, ਤੇ ਅੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ, ਅੰਮ੍ਰਿਤਸਰ ਐਲਾਨਨਾਮਾ ਬਕਾਇਦਾ ਹੋਇਆ। ਉਹ ਸਾਰੇ ਕਾਸੇ ਦੇ ਵਿੱਚ ਬਾਕੀ ਲੀਡਰ ਬਾਅਦ ਚ ਚਲੋ ਜਿੱਧਰ ਨੂੰ ਮਰਜੀ ਗਏ, ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਪਾਰਟੀ ਨੂੰ, ਉਸ ਅਕਾਲੀ ਦਲ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਅਸਲ ਵਿੱਚ ਬਣਿਆ ਸੀ, ਉਹਨੂੰ ਲੈ ਕੇ ਅੱਗੇ ਚੱਲਦੇ ਆ। ਉਹਦੇ ਬਿਲਕੁਲ ਪੈਰਲਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਬਣਾਇਆ ਸੀ। ਹੁਣ ਜੇਕਰ ਫਿਕਰ ਕਰਨਾ ਹੋਵੇ ਕਿਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਤਾਂ ਉਹ ਅਕਾਲ ਤਖਤ ਸਾਹਿਬ ਤੋਂ ਬਣਾਏ ਹੋਏ ਦਲ ਦਾ ਕਰੇ, ਜਿਹੜਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ। ਔਰ ਇਹਨਾਂ ਨੂੰ ਫਿਕਰ ਹਮੇਸ਼ਾ ਬਾਦਲ ਦਲ ਵਾਲੇ, ਉਹਦਾ ਦਲ ਦਾ ਜਿਹੜਾ ਹੈਗਾ ਉਹ ਰਹਿੰਦਾ, ਬਾਦਲ ਦਲ ਨੂੰ। ਇਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਨੇ ਪਤਾ ਨਹੀਂ ਕੀ ਕਿਹੜੇ ਹਿਸਾਬ ਨਾਲ ਆ, ਇਹਨਾਂ ਨੂੰ ਤਾਂ ਇਸ ਗੱਲ ਦਾ ਹੋਣਾ ਚਾਹੀਦਾ ਵੀ ਠੀਕ ਆ, ਪੰਥ ਨੂੰ ਇਸ ਗੱਲ ਦਾ ਰੋਸਾ ਆ। ਜਿੱਥੇ ਆਹ ਗੱਲਾਂ ਜਿਹੜੀ ਆਪਾਂ ਪਹਿਲਾਂ ਕਰਕੇ ਹਟੇ ਆ, ਜੋ ਬਾਦਲ ਦਲ ਨੇ ਕੀਤਾ ਉਹਦਾ ਰੋਸਾ, ਉੱਥੇ ਇਹ ਵੀ ਰੋਸਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਦਲ ਨੇ ਆਪਦੇ ਸਵਾਰਥਾਂ ਦੀ ਬਲੀ ਚਾੜਿਆ। ਜਿਹਦੇ ਵਿੱਚ ਸਭ ਤੋਂ ਜਿਹੜੀ ਮਾੜੀ ਗੱਲ ਕੀਤੀ ਉਹ ਇਹ ਕਿ ਪੰਜ ਸਿੰਘ ਸਹਿਬਾਨ ਦੀ ਜਿਹੜੀ ਉੱਚੀ ਸੁੱਚੀ ਸਾਡੇ ਰਵਾਇਤ ਹੈ, ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਦਾ ਸਤਿਕਾਰ, ਜੋ ਹੁਕਮਨਾਮੇ ਦੀ ਪਰੰਪਰਾ, ਜੋ ਅਕਾਲ ਤਖਤ ਸਾਹਿਬ ਦੇ ਲੈਡਰ ਪਿੰਡ ਦਾ, ਅਕਾਲ ਤਖਤ ਸਾਹਿਬ ਦੀ ਮੋਹਰ ਦਾ ਸਤਿਕਾਰ, ਉਹ ਵੀ ਇਹਨਾਂ ਨੇ ਜਦੋਂ ਸੱਦ ਲਏ ਉੱਥੇ, ਜਿਵੇਂ ਸ਼੍ਰੋਮਣੀ ਕਮੇਟੀ ਦੇ ਆਮ ਮੁਲਾਜ਼ਮ ਹੁੰਦੇ, ਤੇ ਉੱਥੇ ਚੰਡੀਗੜ੍ਹ ਸੱਦ ਕੇ ਹੁਕਮ ਸੁਣਾਤਾ। ਹੁਕਮਨਾਮਾ ਸੁਣਾਉਣ ਵਾਲਿਆਂ ਨੂੰ ਹੁਕਮ ਸੁਣਾਇਆ ਬਾਦਲ ਪਰਿਵਾਰ ਨੇ ਕਿ ਜੀ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰ ਦਿਓ, ਆਹ ਚਿੱਠੀ ਹੈ, ਚੱਕੋ, ਜੋ ਕੁਛ ਕਰਨਾ ਕਰੋ, ਸਾਨੂੰ ਨਹੀਂ ਪਤਾ। ਚਲੋ ਉਸ ਤੋਂ ਬਾਅਦ ਵਿੱਚ ਉਹ ਇਹਨਾਂ ਨੇ ਹੁਕਮਨਾਮਾ ਜਾਰੀ ਉਹਨਾਂ ਤੋਂ ਕਰਵਾਇਆ। ਖਾਲਸਾ ਪੰਥ ਜਿਹੜਾ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਨੂੰ ਹਮੇਸ਼ਾ ਨਤਮਸਤਕ ਹੁੰਦਾ। ਕਿੰਨਾ ਰੋਸ, ਕਿੰਨਾ ਸੰਤਾਪ ਜਿਹੜਾ ਪੰਥ ਨੇ ਝੱਲਿਆ, ਉਦੋਂ ਵਿਰੋਧ ਕਰਨਾ ਪਿਆ। ਤੇ ਬਾਦਲ ਦੀ ਸਰਕਾਰ ਸੀ ਤੇ ਜਿਹੜੇ ਨੌਜਵਾਨ ਸਿੱਖ ਇਸ ਗਲਤ ਫੈਸਲੇ ਦਾ ਵਿਰੋਧ ਕਰ ਰਹੇ ਸੀ,
ਉਹਨਾਂ ਦੇ ਖਿਲਾਫ CIA ਸਟਾਫ ਦੀ ਪੁਲਿਸ ਪਾਤੀ, ਥਾਂ ਥਾਂ ਤੇ ਛਾਪੇ ਮਾਰਦੇ ਫਿਰਨ ਪੁਲਿਸ ਵਾਲੇ, ਬਾਦਲ ਦਲ ਦੇ ਕਹਿਣ ਤੇ, ਬਾਦਲ ਸਰਕਾਰ ਸੀ ਕਿ ਜਿਹੜੇ ਉਹ ਆਪ ਵਿਚਾਰੇ ਪੁਲਿਸ ਵਾਲੇ ਮੁਲਾਜ਼ਮ ਵੀ ਕਈ ਥਾਵਾਂ ਤੇ ਕਹਿਣ ਕਿ ਸਾਡਾ ਇਹ ਕੰਮ ਥੋੜੀ, ਅਸੀਂ ਤਾਂ ਗੈਂਗਸਟਰ ਬਦਮਾਸ਼ ਜਾਂ ਮਾੜੇ ਜਿਹੜੇ ਸਮਾਜ ਵਿਰੋਧੀ ਅਨਸਰ ਆ ਕੋਈ ਉਹਦੇ ਮਗਰ ਹੋਈਏ, ਸਾਡੀ ਤਾਂ ਸਾਨੂੰ ਆਪ ਨੂੰ ਆਉਂਦਾ ਹੈਗਾ ਕਿ ਸਾਡਾ ਇਹ ਕੰਮ ਥੋੜੀ ਆ ਵੀ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੀਏ। ਉਸ ਵਿਚਾਰੇ ਸਵੇਰੋਂ ਨਿਤਨੇਮ ਕਰਦੇ ਹੁੰਦੇ ਆ ਤੇ 4 ਵਜੇ ਜਾ ਕੇ ਅਸੀਂ ਧੂ ਲਿਆਉਂਦੇ ਆ ਉਹਨਾਂ ਨੂੰ ਵੀ ਤੁਸੀਂ ਅਕਾਲ ਤਖਤ ਦੇ ਹੁਕਮਨਾਮੇ ਦਾ ਵਿਰੋਧ ਕਰਦੇ। ਹੁਣ ਇਹ ਸਿੱਖ ਸੰਗਤ ਦਾ ਜਾਂ ਗੁਰੂ ਸਾਹਿਬਾਨ ਦੀ ਜਿਹੜੀ ਅਜ਼ਮਤ ਆ ਉਹਦਾ ਹੀ ਕੋਈ ਜਹੂਰਾ ਸਮਝੋ। ਜਿੰਨੀ ਇਹਨਾਂ ਕੋਲੇ ਸੱਤਾ ਸੀ, ਨਾ ਕੋਈ ਦਿੱਲੀ ਤੋਂ ਪੰਥ ਦੀ ਸੁਣਵਾਈ ਹੋ ਸਕਦੀ ਸੀ ਨਾ ਇਹਨਾਂ ਤੋਂ, ਔਰ ਸਵੇਦ ਸੈਣੀ ਵਰਗੇ ਬੁੱਚੜ ਅਫਸਰ, ਅਜ਼ਹਾਰ ਆਲਮ ਵਰਗੇ ਇਹਨਾਂ ਦੇ ਨਾਲ ਉਦੋਂ, ਉਹ ਸਾਰੇ ਮਾਹੌਲ ਦੇ ਵਿੱਚ ਜੋ ਕੁਝ ਉਦੋਂ ਵਾਪਰਿਆ ਇਹ ਚਮਤਕਾਰ ਹੀ ਆ ਵੀ ਅਖੀਰ ਇਹਨਾਂ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ। ਬਰਗਾੜੀ ਕਾਂਡ ਉਦੋਂ ਵਾਪਰਿਆ, ਬਹਿਬਲ ਕਾਂਡ ਉਦੋਂ ਵਾਪਰਿਆ। ਇਹਨਾਂ ਨੂੰ ਉਹ ਪਹਿਲੀ ਵਾਰ ਲੰਮੇ ਮਤਲਬ ਅਰਸੇ 'ਚ ਕਦੇ ਇਸ ਤਰ੍ਹਾਂ ਸਿੱਖਾਂ 'ਚ ਹੋਇਆ ਨਹੀਂ ਇਤਿਹਾਸ ਵਿੱਚ ਕਿ ਉਹ ਫੈਸਲਾ ਵਾਪਸ ਲੈਣਾ ਪਿਆ। ਜਥੇਦਾਰ ਹੁੰਦਾ ਸੀ ਉਦੋਂ ਗੁਰਬਚਨ ਸਿੰਘ, ਉਹਨੂੰ ਤੇ ਬਾਕੀ ਜਥੇਦਾਰ ਸਾਹਿਬਾਨ ਜਿਨ੍ਹਾਂ ਨੇ ਦਸਤਖਤ ਕੀਤੇ, ਉਹਨਾਂ ਨੂੰ ਜੋ ਕੁਝ ਉਹਨਾਂ ਦਿਨਾਂ 'ਚ ਝੱਲਣਾ ਪਿਆ ਉਹ ਵੀ ਸਾਡੇ ਸਾਹਮਣੇ। ਅਖੀਰ ਗਿਆਨੀ ਗੁਰਮੁਖ ਸਿੰਘ ਨੇ ਤਾਂ ਸਾਰੀ ਕਰਤੂਤ ਹੀ ਇਹਨਾਂ ਦੀ ਖੋਲ ਦਿੱਤੀ ਸੀ। ਫਿਰ ਉਹਨੂੰ ਵੀ ਇਹਨਾਂ ਨੇ ਕਿਵੇਂ ਤੰਗ ਪਰੇਸ਼ਾਨ ਕਰਕੇ ਆਪਦੀ ਬੋਲੀ ਬੋਲਣ ਲਾਇਆ ਤੇ ਇਸ ਸਾਰੇ ਕਾਰੇ ਨੂੰ ਜਾਇਜ਼ ਦਰਸਾਉਣ ਲਈ 1 ਕਰੋੜ ਰੁਪਈਆ ਗੁਰੂ ਦੀ ਗੋਲਕ ਦਾ ਕੱਢ ਕੇ ਇਹਨਾਂ ਨੇ ਮੀਡੀਆ ਨੂੰ ਵੰਡਿਆ ਵੀ ਤੁਹਾਨੂੰ ਇਸ਼ਤਿਹਾਰ ਦਿੰਦੇ ਆ ਜੀ, ਤੁਸੀਂ ਸਾਨੂੰ ਜਸਟੀਫਾਈ ਕਰੋ ਵੀ ਅਸੀਂ ਠੀਕ ਕੀਤਾ ਇਹ ਜਿਹੜਾ ਕੰਮ ਕੀਤਾ। ਹੁਣ ਇਸ ਮਾਹੌਲ ਦੇ ਵਿੱਚ ਚੱਬੇ 'ਚ ਇਕੱਠ ਹੋਇਆ, ਉੱਥੇ ਜਥੇਦਾਰ ਨਵੇਂ ਥਾਪਣ ਦੀ ਗੱਲ ਹੋਈ ਤੇ ਗਿਆਨੀ ਹਰਪ੍ਰੀਤ ਸਿੰਘ ਸਿਆਣੇ ਆ, ਪੜ੍ਹੇ ਲਿਖੇ ਆ, ਬੜੇ ਸੂਝਵਾਨ ਆ, ਉਹਨਾਂ ਦੇ ਕੋਲੇ ਬਹੁਤ ਸਾਰੇ ਜਿਹੜੇ ਵਿਦਵਾਨ ਬੁੱਧੀਜੀਵੀ ਤੇ ਬੜੇ ਜਿਹੜੇ ਪੰਥ ਦੇ ਵਿੱਚ ਸਤਿਕਾਰੇ ਜਾਂਦੇ ਲੋਕ ਆ ਉਹ ਵੀ ਜਾਂਦੇ ਆਉਂਦੇ। ਕਦੇ ਨਹੀਂ ਇਹਨਾਂ ਨੇ ਬਹਿ ਕੇ ਇਸ ਗੱਲ ਤੇ ਚਰਚਾ ਕੀਤੀ ਕਿ ਯਾਰ ਜਿਹੜੇ ਲੋਕ ਚੱਬੇ 'ਚ ਗਏ, ਜਿਹੜੇ ਬਾਦਲ ਦਲ ਤੋਂ ਬਾਗੀ ਹੋਏ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਿੱਚ ਭਰੋਸਾ ਨਹੀਂ ਰਿਹਾ ਸੀ, ਸਹੀ ਗੱਲ ਤਾਂ ਉਹਨਾਂ ਦੀ ਹੋਈ ਸੀ ਤੇ ਉਹਨਾਂ ਦਾ ਰੋਸਾ, ਉਹਨਾਂ ਦਾ ਗਿਲਾ ਕੌਮ ਲਈ, ਪੰਥ ਲਈ ਜਿਹੜਾ ਦਫੇੜ ਦਾ ਕਾਰਨ ਬਣਿਆ ਹੋਇਆ ਵੀ ਇਹਨੂੰ ਸਾਨੂੰ ਸਮਝਣਾ ਚਾਹੀਦਾ, ਰੈਕੋਗਨਾਈਜੇਸ਼ਨ ਦੇਣੀ ਚਾਹੀਦੀ। ਕਿੰਨਾ ਚੰਗਾ ਹੋਵੇ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੀ ਖਬਰ ਆਵੇ ਵੀ ਉਹ ਗਿਆਨੀ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਤਿਹਾੜ ਜੇਲ੍ਹ 'ਚ ਮਿਲਣ ਗਏ। ਬਾਦਲ ਦਲ ਨੇ ਪਹਿਲੇ ਦਿਨ ਤੋਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੂਰਾ ਐਨ ਆਪਦੇ ਵੱਲੋਂ ਸ਼ਿੰਗਾਰਿਆ ਹੋਇਆ ਵਾ ਵੀ ਇਹਨੂੰ ਆਪਾਂ ਵਰਤਾਂਗੇ ਕਦੇ, ਤੇ ਵਰਤਿਆ ਵੀ ਸੀ ਵੋਟਾਂ ਵਿੱਚ, ਆਪਾਂ ਨੂੰ ਪਤਾ ਹੀ ਹੈ ਜਦੋਂ ਸੰਗਰੂਰ ਲੋਕ ਸਭਾ ਚੋਣ ਹੋਈ ਹੈ। ਪਰ ਕਦੇ ਆਪਾਂ ਇਹ ਨਹੀਂ ਦੇਖਿਆ ਵੀ ਇਹਨਾਂ ਨੇ ਭਾਈ ਜਗਤਾਰ ਸਿੰਘ ਹਵਾਰੇ ਨਾਲ ਕਦੇ ਸੰਪਰਕ ਕੀਤਾ ਹੋਵੇ। ਜੇ ਕਿਤੇ ਵਾਕਿਆ ਹੀ ਪੰਥ ਦਾ ਸੱਚਾ ਸੁੱਚਾ ਦਰਦ ਹੋਵੇ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਦੇ ਮਿਲ ਕੇ, ਚਾਹੇ ਹੋਰ ਕੁਛ ਨਹੀਂ, ਇੱਕ ਖੈਰ ਸੌਖੀ ਬਹੁਤ ਹੁੰਦੀ, ਲੋਕਾਂ 'ਚ ਚੰਗਾ ਪੱਖ ਜਾਊਗਾ। ਪੰਥ ਖੱਖੜੀਆਂ ਕਰੇਲੇ ਹੋਇਆ ਪਿਆ, ਕਦੇ ਭਾਜਪਾ, ਕਦੇ ਆਮ ਆਦਮੀ ਪਾਰਟੀ ਤੇ ਕਦੇ ਕੋਈ ਹੋਰ ਆ ਕੇ ਸਾਡੇ ਇੱਥੇ ਸੱਤਾ ਦੇ ਸੁਪਨੇ ਲੈਂਦੇ ਆ। ਜੇ ਘਰ ਪਾਟਿਆ ਹੋਇਆ ਆਪਣਾ ਤਾਂ ਹੀ ਆ ਨਾ, ਤੇ ਨਹੀਂ ਜੇਕਰ ਗਲਤ ਨੂੰ ਗਲਤ ਕਿਹਾ ਜਾਵੇ, ਜਿਨ੍ਹਾਂ ਨੇ ਕਰਤੂਤ ਕੀਤੀ ਆ ਉਹਨਾਂ ਨੂੰ ਪਿੱਛੇ ਕੀਤਾ ਜਾਵੇ, ਜਿਹੜੇ ਫਖਰੇ ਕੌਮ ਬਣੇ ਫਿਰਦੇ ਸੀ ਉਹਨਾਂ ਨੂੰ ਦੂਰ ਕੀਤਾ ਜਾਂਦਾ। ਸੁਖਬੀਰ ਬਾਦਲ ਆਪਦਾ ਪਾਸੇ ਹੋ ਕੇ ਬੈਠੇ ਤੇ ਪੰਥ ਇਕੱਠਾ ਹੋ ਕੇ, ਇੱਕ ਕੌਮ ਨੂੰ ਤਾਂ ਅਕਾਲੀ ਦਲ ਦੀ ਲੋੜ, ਉਹ ਅਕਾਲੀ ਦਲ ਜਿਹੜਾ ਕੌਮ ਦੀ ਸੱਚੀ ਸੁੱਚੀ ਕਮਾਂਡ ਸਾਂਭ ਕੇ ਅੱਗੇ ਆਵੇ। ਬੜੇ ਨੌਜਵਾਨ ਨੇ ਜਿਨ੍ਹਾਂ ਦਾ ਭਾਰਤੀ ਮੁੱਖ ਧਾਰਾ 'ਚ ਉਹੋ ਜਿਹਾ ਵਿਸ਼ਵਾਸ ਭਾਵੇਂ ਨਹੀਂ ਹੈ, ਪਰ ਉਹ ਜਿਵੇਂ ਸਿਮਰਜੀਤ ਸਿੰਘ ਮਾਨ ਇਲੈਕਸ਼ਨ ਲੜਦੇ ਆ, MP ਬਣਦੇ ਆ, ਉਵੇਂ MLA ਵੀ ਬਣ ਸਕਦੇ ਆ। ਸਿੱਖ ਸਿਆਸਤ ਵਿੱਚ ਆ ਜਿਹੜੇ ਲੋਕ ਆ ਜਿਨ੍ਹਾਂ ਨੇ ਸਾਡੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ, ਜਿਨ੍ਹਾਂ ਨੇ ਐਂਟੀ ਸਿੱਖ ਥਾਟ ਨੂੰ ਤੇ ਸਿੱਖ ਵਿਰੋਧੀ ਮਾਹੌਲ ਨੂੰ ਇੱਥੇ ਪੂਰਾ ਲੈ ਕੇ ਆਂਦਾ, ਉਹਨਾਂ ਦੀ ਥਾਂ ਤੇ ਨਵੇਂ ਬੰਦੇ ਆ ਜਾਣਗੇ। ਪਰ ਇਸ ਪਾਸੇ ਨੂੰ ਜਾਣ ਲਈ ਜਾਂ ਲੈ ਕੇ ਜਾਣ ਲਈ ਜੇ 1994-95 ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸਮਝ ਹੋਣੀ ਚਾਹੀਦੀ ਆ ਕਿ ਪ੍ਰੋਫੈਸਰ ਜਿਹੜੇ ਮਨਜੀਤ ਸਿੰਘ ਸੀ ਉਹ ਸਰਗਰਮੀ ਕਰ ਸਕਦਾ, ਤੁਸੀਂ ਵੀ ਕਰੋ, ਪਰ ਉਹਦੇ ਲਈ ਜ਼ਰੂਰੀ ਆ ਕਿ ਚੱਬੇ ਵਾਲੀ ਜਿਹੜੀ ਧਿਰਵਾ ਜਾਂ ਸੰਗਤਾਂ ਨੇ, ਹਾਲਾਂਕਿ ਇਹ ਵੀ ਆਪਾਂ ਨੂੰ ਪਤਾ ਕਿ ਚੱਬੇ ਵਿੱਚ ਥਾਪੇ ਹੋਏ ਜਥੇਦਾਰ ਇਸ ਵੇਲੇ ਪੂਰੀ ਤਰ੍ਹਾਂ ਨਿਰਾਸ਼ ਆ ਕੌਮ ਉਹਨਾਂ ਤੋਂ, ਉਹ ਅਯੋਗ ਸਾਬਤ ਹੋਏ, ਨਹੀਂ ਸਾਂਭ ਸਕਦੇ। ਤੇ ਇਹੀ ਗੱਲ ਸਮਝ ਲੈਣ ਕਿ ਜਦੋਂ ਉਹਨਾਂ ਤੋਂ ਤਾਂ ਸੰਗਤ ਨਿਰਾਸ਼ ਹੋਈ ਫਿਰਦੀ, ਨਾ ਭਾਈ ਧਿਆਨ ਸਿੰਘ ਮੰਡ, ਨਾ ਅਜਨਾਲਾ ਤੇ ਨਾ ਦਾਦੂਵਾਲ, ਇਹ ਤਾਂ ਹੁਣ ਗਲਤ ਹੋ ਗਈ ਗੱਲ।
ਰਹਿ ਤਾਂ ਇਕੱਲੇ ਭਾਈ ਜਗਤਾਰ ਸਿੰਘ ਹਵਾਰਾ ਹੀ ਗਏ ਨੇ ਨਾ, ਤੇ ਉਹਨਾਂ ਨੂੰ ਜਾ ਕੇ ਮੇਲ ਮਿਲਾਪ ਕਰ ਲਓ, ਤੇ ਕੀ ਪਤਾ ਕੋਈ ਵੇ ਆਊਟ ਮਿਲਿਆ ਵੀ ਵਿੱਚੋਂ। ਤੇ ਸਿੱਖ ਕੌਮ ਜਿਹੜੀ ਆ ਉਹ ਇੱਕ ਜੇ ਆਪਾਂ ਚੇਤੇ ਕਰੋ 1978 ਤੋਂ ਬਣੇ ਹੋਏ ਮਾਹੌਲ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਫੈਡਰੇਸ਼ਨ ਨਾਲ ਕਿਵੇਂ ਇੱਕ ਟਕਰਾਅ ਵਾਲਾ ਮਾਹੌਲ ਅਕਾਲੀ ਦਲ ਦਾ ਬਣਿਆ ਹੋਇਆ ਸੀ। ਅਕਾਲੀ ਦਲ ਸਰਕਾਰ ਚੋਂ ਬਾਹਰ ਚਲੇ ਗਿਆ 1980 ਚ, ਦਰਬਾਰਾ ਸਿੰਘ ਦੀ ਸਰਕਾਰ ਬਣ ਗਈ, ਇੱਥੇ ਜ਼ੁਲਮ ਹੋਣ ਲੱਗ ਗਿਆ, ਸੰਤ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਤਾ, ਕਪੂਰੀ ਆਪਦਾ ਮੋਰਚਾ ਲਾਈ ਬੈਠੇ ਸੀ ਅਕਾਲੀ, ਤੇ ਕਾਮਰੇਡ ਭੱਜ ਗਏ, ਤੇ ਉਸ ਮੋਰਚੇ ਦਾ ਵੀ ਕੋਈ ਬਹੁਤਾ ਵਧੀਆ ਭਵਿੱਖ ਨਹੀਂ ਸੀ ਦਿਖ ਰਿਹਾ। ਤਾਂ ਸਿਆਣਪ ਵਰਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆ ਕੇ ਗੱਲ ਕੀਤੀ ਸੰਤਾਂ ਨਾਲ, ਉਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹੀ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ, ਤੇ ਇਹ ਸਾਰੇ ਮਾਹੌਲ ਦੇ ਵਿੱਚ ਇਕਮੁੱਠ ਹੋ ਕੇ ਧਰਮ ਯੁੱਧ ਮੋਰਚਾ ਨਿਕਲਿਆ ਆ, ਕੌਮ ਇਕੱਠੀ ਹੋ ਗਈ। ਤੇ ਗਲਤੀਆਂ ਤਾਂ ਉਦੋਂ ਵੀ ਥੋੜੀਆਂ ਨਹੀਂ ਸੀ, ਉਦੋਂ ਵੀ ਤਾਂ ਬਾਦਲ ਸੈਨਾ ਜਿਹੜੀ ਸੀ ਜਾਂ ਬਾਦਲ ਦਲ ਸੀ ਉਹ ਐਂਟੀ ਪੰਥਕ ਰੋਲ ਨਿਭਾ ਚੁੱਕਿਆ ਸੀ 1978 ਚ। ਸੋ ਇਹਨਾਂ ਗੱਲਾਂ ਨੂੰ ਇਤਿਹਾਸ ਤੋਂ ਪੱਖ ਤੋਂ ਜੇ ਦੇਖਿਆ ਜਾਵੇ ਤਾਂ ਬੜੀਆਂ ਸੰਭਾਵਨਾਵਾਂ ਨੇ, ਪਰ ਨਾ ਤਾਂ ਅੱਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੈ, ਤੇ ਨਾ ਅੱਜ ਜਥੇਦਾਰ ਜਿਹੜੇ ਅਜਨੂਹਾ ਸਾਹਿਬ ਸੀਗੇ, ਗੁਰਦਿਆਲ ਸਿੰਘ ਅਜਨੂਹਾ। ਸੋ ਇਸ ਮਾਹੌਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਸਿਰ ਤੇ ਇੱਕ ਬੜੀ ਭਾਰੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਇਹ ਬਾਦਲ ਦਲ ਦਾ ਜਾਂ ਬਾਦਲ ਪਰਿਵਾਰ ਦੇ ਵਾਲੇ ਫਿਕਰ ਨਹੀਂ ਕਰਨੇ ਚਾਹੀਦੇ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਦੋਂ ਕੋਈ ਜਥੇਦਾਰ ਲੱਗ ਜਾਂਦਾ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਂਦਾ, ਉਹ ਕਿਸੇ ਖਾਸ ਵਿਅਕਤੀ ਜਾਂ ਖਾਸ ਧਿਰ ਦਾ ਨਹੀਂ, ਉਹ ਪੂਰੇ ਪੰਥ ਪ੍ਰਤੀ ਜ਼ਿੰਮੇਵਾਰੀ ਵੱਧ ਹੁੰਦੀ। ਅਸੀਂ ਮੰਨ ਲੈਂਦੇ ਹਾਂ ਕਿ ਉਹਨਾਂ ਨੂੰ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਜਥੇਦਾਰ ਲਾਇਆ, ਪਰ ਜੇਕਰ ਉਹ ਇਤਿਹਾਸ ਵਿੱਚ ਆਪਦਾ ਨਾਂ ਪੰਥ ਦੇ ਜਥੇਦਾਰ ਵਜੋਂ ਲਾਉਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਚ ਪੰਥ ਦੇ ਪ੍ਰਬੰਧ ਜਥੇਦਾਰ ਸੀ, ਫਿਰ ਉਹੋ ਜਿਹਾ ਰੋਲ ਕਰਨਾ ਪਊ। ਜੇ ਉਹਨਾਂ ਨੇ ਇਹ ਮੰਨਿਆ ਹੈ ਕਿ ਮੈਂ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਵਰਗੇ ਹੀ ਕਿਤੇ ਬਣ ਕੇ ਰਹਿ ਜਾਣਾ, ਤਾਂ ਫਿਰ ਉਹਨਾਂ ਦਾ ਜੋ ਚੱਲ ਰਿਹਾ ਉਹ ਠੀਕ ਚੱਲ ਰਿਹਾ। ਪਰ ਇੱਕ ਆਸ, ਇੱਕ ਸੰਭਾਵਨਾ ਜਿਹੜੀ ਆ ਉਹ ਇਸ ਸਥਿਤੀ ਵਿੱਚ ਉਹਨਾਂ ਤੋਂ ਹੈ ਕਿ ਜੇ ਕਿਤੇ ਉਹ ਅਕਲ ਕਰਨ ਤਾਂ ਉਹ ਸਿਆਣਪ ਵਰਤ ਕੇ ਚੱਬੇ ਵਾਲੀ ਧਿਰ ਨੂੰ ਭਰੋਸੇ 'ਚ ਲੈਣ ਵਾਲੇ ਪਾਸੇ ਤੁਰਨ, ਤੇ ਉਹਨਾਂ ਨਾਲ ਮੇਲ ਮੁਲਾਕਾਤਾਂ, ਉਹਨਾਂ ਨਾਲ ਜਿਹੜਾ ਹੈਗਾ ਅਦਬ ਸਤਿਕਾਰ ਦੇ ਨਾਲ ਉਹਨਾਂ ਦੀ ਗੱਲ ਸੁਣਨ, ਤੇ ਹੋ ਸਕਦਾ। ਪਰ ਅੱਜ ਕੋਈ ਸਾਨੂੰ ਦੂਰ ਨੇੜੇ ਤੱਕ ਦਿਖ ਨਹੀਂ ਰਿਹਾ ਜਿਹੜਾ ਜਿਹੜੀ ਇਸ ਸਥਿਤੀ ਨੂੰ, ਇਸ ਗੱਲ ਨੂੰ ਠੀਕ ਕਰ ਸਕੇ। ਇਹ ਗੱਲ ਪੱਕੀ ਆ ਕਿ ਮਾਫੀਆਂ ਮੂਫੀਆਂ ਜਿਹੀਆਂ ਮੰਗ ਕੇ ਬਾਦਲ ਪਰਿਵਾਰ ਜੇ ਸੋਚਦਾ ਹੋਵੇ ਕਿ ਸਾਨੂੰ ਸੰਗਤ ਮਨਜ਼ੂਰ ਕਰ ਲੂ, ਜਾਂ ਗਿਆਨੀ ਹਰਪ੍ਰੀਤ ਸਿੰਘ ਸੋਚਦੇ ਹੋਣ, ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸੋਚਦੇ ਹੋਣ ਕਿ ਅਸੀਂ ਇਸ ਤਰੀਕੇ ਨਾਲ ਹੀ ਆਈ ਬਾਦਲ ਪਰਿਵਾਰ ਨੂੰ ਦੁਬਾਰਾ ਲੈ ਆਵਾਂਗੇ, ਇਹ ਮੁਸ਼ਕਲ। ਜਿੰਨਾ ਕੁ ਜ਼ਿਆਦਾ, ਜਿਵੇਂ ਬੀਬੀ ਜਗੀਰ ਕੌਰ ਵਾਲੀ ਗੱਲ ਹੀ ਲਾ ਲਓ, ਉਹਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਵੀ ਮੈਂ ਬਾਦਲ ਪਰਿਵਾਰ ਦੇ ਨੇੜੇ ਤਾਂ ਚਲੋ ਕੀ ਆਉਣਾ ਜਾਂ ਨਹੀਂ ਆਉਣਾ। ਮੈਨੂੰ ਇਸ ਗੱਲ ਦਾ ਬੜਾ ਔਖਾ ਕਿ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਹੇਠਲੇ ਲੈਵਲ ਦੇ ਜਿਹੜੇ ਆਗੂ ਆ, ਉਹਨਾਂ ਨੇ ਜੋ ਕੁਝ ਮੇਰੇ ਬਾਰੇ ਬੋਲਿਆ ਤੇ ਜਿੰਨਾ ਹਲਕੇ ਮੇਰੇ ਤੇ ਟਿੱਪਣੀਆਂ ਕੀਤੀਆਂ ਮੈਂ ਭੁੱਲ ਹੀ ਨਹੀਂ ਸਕਦੀ। ਇਹੀ ਇਹਨਾਂ ਦਾ ਕੰਮ ਆ ਬਾਦਲ ਸੈਨਾ ਦਾ, ਵੀ ਇਹ ਜਿਹੜਾ ਵੀ ਕੋਈ ਪੰਥ ਦੀ ਗੱਲ ਕਰਦਾ ਹੈ ਉਹਨੂੰ ਇੱਥੋਂ ਤੱਕ ਕਿ ਜਦੋਂ 1999 ਚ 300 ਸਾਲੇ ਮੌਕੇ ਬਾਦਲ ਟੌਹੜਾ ਅੱਡ ਹੋਏ, ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਉਹੀ ਜਿਹਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਟਰੋਲਿੰਗ ਕਹਿੰਦੇ ਆ ਨਾ, ਵੀ ਟਰੋਲਿੰਗ ਕੀਤੀ, ਉਹ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੋਣ ਦਿੱਤਾ। ਸੁਖਬੀਰ ਸਿੰਘ ਬਾਦਲ ਸਟੇਜਾਂ ਤੇ ਕਹਿੰਦਾ ਹੁੰਦਾ ਸੀ ਇਹ ਨੀਲੀ ਕਾਂਗਰਸ ਆ, ਇਹ ਕਾਂਗਰਸ ਦੀ ਬੀ ਟੀਮ ਆ, ਤੇ ਫਿਰ ਉਹ ਗਲਣਾ ਵੀ ਲਾ ਲਿਆ ਉਹਨੂੰ। ਉਹ ਜਿਹੜਾ ਵੀ ਬੰਦਾ ਅਕਾਲੀ ਦਲ ਦੇ, ਬਾਦਲ ਦਲ ਦੇ ਕਿਸੇ ਫੈਸਲੇ ਤੋਂ ਦੁਖੀ ਹੋ ਕੇ, ਜਿਵੇਂ ਹੁਣ ਬੀਬੀ ਜਗੀਰ ਕੌਰ ਨੇ ਕਹਿਤਾ ਵੀ ਆਪਾਂ ਨੂੰ ਲਿਫਾਫੇ ਵਿੱਚੋਂ ਪ੍ਰਧਾਨ ਕੱਢਣ ਵਾਲੀ ਰਵਾਇਤ ਜਿਹੜੀ ਹੈ, ਕਹਿੰਦੇ ਇਹਦੇ ਨਾਲ 10 ਬੰਦੇ ਨਹੀਂ ਹੋਣੇ, ਵੱਧ ਤੋਂ ਵੱਧ 20 ਹੋਊ। ਉਹਨੇ 40 ਦਿਖਾਤੇ ਵੀ 40 ਸ਼੍ਰੋਮਣੀ ਕਮੇਟੀ ਮੈਂਬਰਾਂ ਦੇ। ਕਹਿਣ ਤੋਂ ਭਾਵ ਇਹ ਹੈ ਕਿ ਉਹਦੇ ਖਿਲਾਫ ਫਿਰ ਭੰਡੀ ਪ੍ਰਚਾਰ ਬਹੁਤ ਹੇਠਲੇ ਲੈਵਲ ਤੇ ਕਰਦੇ। ਮੈਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਕਦੇ ਉਹਨਾਂ ਦਿਨਾਂ ਦੇ ਸੋਸ਼ਲ ਮੀਡੀਆ ਤੇ ਨਜ਼ਰ ਮਾਰੋ ਜਦੋਂ ਬਰਗਾੜੀ ਕਾਂਡ ਹੋਇਆ, ਬਾਈਬਲ ਕਾਂਡ ਹੋਇਆ। ਅਗਲੇ 3 ਮਹੀਨੇ ਬਾਦਲ ਦਲ ਨੇ ਜੋ ਕੁਝ ਉਦੋਂ ਸੋਸ਼ਲ ਮੀਡੀਆ ਤੇ ਕੀਤਾ, ਤੌਬਾ ਕਰਾਤੀ। ਇੰਨੇ ਟਰੋਲਿੰਗ, ਇੰਨੇ ਮਾੜੇ, ਅੱਜ ਵੀ ਬੰਦੇ ਉਹ ਹੈਗੇ ਆ ਇੱਥੇ, ਉਹ ਬੈਠੇ ਅੱਡ ਅੱਡ ਮੁਲਕਾਂ 'ਚ ਸੈੱਟ ਕੀਤੇ ਹੋਏ ਨੇ, ਤੇ ਉਹ ਬਹੁਤ ਕੁਛ ਕਰਦੇ। ਹਮੇਸ਼ਾ ਖਤਰਾ ਰਹਿੰਦਾ ਹੈਗਾ ਲੋਕਾਂ ਨੂੰ ਕਿ ਸਾਡੀ ਦਾੜੀ ਨਾ ਪੱਟ ਦੇਣ, ਕੋਈ ਮਾੜਾ ਚੰਗਾ ਨਾ ਕਰਦੇ। ਸੋ ਇਹ ਜਿਹੜਾ ਸਾਰਾ ਕੁਛ ਆ, ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਰ ਜ਼ਿੰਮੇਵਾਰੀ ਤਾਂ ਇਹ ਆ ਕਿ ਉਹ ਪੰਥ ਨੂੰ
ਸ਼ਕਤੀ ਦੇਣ ਵਾਲੇ ਪਾਸੇ ਆਉਣ, ਪਰ ਉਹ ਬਾਦਲ ਦਲ ਨੂੰ ਸ਼ਕਤੀ ਦੇਣ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਰੱਖਦੇ ਆ। ਤੇ ਕੱਲ ਦੇ ਭੋਗ ਤੇ ਮੌਕੇ ਉੱਤੇ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਨੇ ਜਾਂ ਹੋਰ ਲੀਡਰਾਂ ਨੇ ਬੋਲਿਆ, ਉਹਦੇ ਤੋਂ ਸਾਨੂੰ ਤਾਂ ਕਿਸੇ ਨੂੰ ਚਲੋ ਜੋ ਹੁੰਦਾ ਭੋਗ ਤੇ ਉੱਤੇ ਬੰਦਾ ਬੋਲਦਾ ਆਪਦੇ ਹਿਸਾਬ ਨਾਲ, ਪਰ ਰਵਨੀਤ ਬਿੱਟੂ ਜਿਹੜਾ ਬੇਅੰਤੇ ਮੁੱਚੜ ਦਾ ਪੋਤਾ, ਉਹਨੇ ਵੀ ਕਾਫੀ ਭੜਾਸ ਕੱਢੀ ਆ। ਤੇ ਉਹ ਕਹਿੰਦਾ ਵੀ ਤੁਹਾਨੂੰ ਜਿਹੜੇ ਸਿੱਖੀ ਦੀ ਜਿਹੜੇ ਤੁਸੀਂ ਕਹਿੰਦੇ ਹੋ ਇਹ ਬਲਵੰਤ ਸਿੰਘ ਰਾਜੋਆਣੇ ਹੋਣੀ ਜਾਂ ਹੋਰ ਜਿਹਨਾਂ ਚ ਨਜ਼ਰਬੰਦ, ਇਹਨਾਂ ਦੀ ਰਿਹਾਈ ਦਾ ਤਾਂ ਤੁਹਾਨੂੰ ਬੜਾ ਫਿਕਰ ਆ, ਇਹਨਾਂ ਨੂੰ ਤੁਸੀਂ ਸਿੱਖ ਕੈਦੀ ਕਹਿੰਦੇ ਹੋ। ਤੇ ਜਿਹੜੇ ਬੰਦੇ ਮੇਰੇ ਦਾਦੇ ਨਾਲ ਉੱਥੇ ਮਾਰੇ ਗਏ, ਫਲਾਨਾ ਸਿੰਘ ਧਮਕਾਨਾ ਸਿੰਘ, ਵੀ ਉਹ ਵੀ ਤਾਂ ਸਿੱਖ ਸੀ, ਉਹ ਸਿੱਖ ਨਹੀਂ ਸੀ, ਤੁਸੀਂ ਇਕੱਲਾ ਸਿੱਖ ਉਹਨਾਂ ਨੂੰ ਹੀ ਮੰਨਿਆ ਹੋਇਆ। ਇਸ ਤਰ੍ਹਾਂ ਦੀ ਕਾਫੀ ਉਹਨੇ ਅੱਜ ਕੀਤੀ ਆ ਤੇ ਲੋਕ ਉਹਦੇ ਤੇ ਕਾਫੀ ਵਿਰੋਧ ਵੀ ਕਰ ਰਹੇ ਨੇ ਕਿ ਭਾਈ ਤੇਰੇ ਦਾਦੇ ਨੇ ਜੋ ਭੱਦਰਕਾਰੀ ਕੀਤੀ ਆ ਸਾਨੂੰ ਸਾਰਾ ਹੀ ਪਤਾ। ਜਿੱਥੇ ਅੱਜ ਰਵਨੀਤ ਬਿੱਟੂ ਕਰਕੇ ਬੇਅੰਤੇ ਮੁੱਚੜ ਦੀ ਚਰਚਾ ਹੋ ਰਹੀ ਆ, ਉੱਥੇ ਇੱਕ ਹੋਰ ਸਰਦਾਰ ਬੇਅੰਤ ਸਿੰਘ ਦਾ ਵੀ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੇ ਵਾਹਵਾ ਜ਼ਿਆਦਾ ਚਰਚਾ ਮਿਲਦੀ ਆ। ਅੱਜ ਇੰਦਰਾ ਗਾਂਧੀ ਕਾਂਡ ਵਾਲੇ ਸਰਦਾਰ ਬੇਅੰਤ ਸਿੰਘ ਬੜੋਆ ਦਾ ਜਨਮ ਦਿਨ ਸੀ ਤੇ ਉਹਨਾਂ ਦੇ ਸਪੁੱਤਰ ਸਰਬਜੀਤ ਸਿੰਘ ਜੀ ਉਹਨਾਂ ਦਾ ਨਾਂ ਆ। ਉਹਨਾਂ ਨੇ ਜਦੋਂ ਸਵੇਰੋਂ ਇਹ ਗੱਲ ਫੋਟੋ ਪਾ ਕੇ ਆਪਦੇ ਪਿਤਾ ਜੀ ਦੀ ਪਾਈ ਤੇ ਬੜਾ ਵਧੀਆ ਚੰਗਾ ਮਹਿਸੂਸ ਹੁੰਦਾ ਜਦੋਂ ਪੰਥ ਲਈ ਕੌਮ ਲਈ ਕੁਝ ਕਰਨ ਕਰਾਉਣ ਵਾਲਿਆਂ ਦੇ ਬਾਰੇ ਇਸ ਤਰ੍ਹਾਂ ਇੱਕਦਮ ਆ ਜਾਵੇ ਤੁਹਾਡੇ ਸਾਹਮਣੇ ਕਿ ਅੱਜ ਜਨਮ ਦਿਨ। ਸੋ ਉਹਨਾਂ ਦਾ ਜੰਮਣਾ ਤੇ ਉਹਨਾਂ ਦਾ ਇਸ ਧਰਤੀ ਤੋਂ ਜਾਣਾ, ਕਿਉਂਕਿ ਉਹਨਾਂ ਦੇ ਨਾਂ ਦੇ ਮੂਹਰੇ ਹੁਣ ਸ਼ਹੀਦ ਅੱਖਰ ਲੱਗਿਆ ਹੈ, ਸੋ ਉਹਨਾਂ ਦਾ ਜੰਮਣਾ ਵੀ ਮਤਲਬ ਸਕਾਰਥਾ ਸਿੱਧ ਹੋਇਆ। ਧੰਨ ਆ ਉਹ ਮਾਂ ਜਿਨ੍ਹਾਂ ਨੇ ਇਸ ਪੁੱਤ ਨੂੰ ਜਨਮ ਦਿੱਤਾ, ਧੰਨ ਆ ਉਹ ਪਰਿਵਾਰ, ਤੇ ਸਭ ਤੋਂ ਧੰਨ ਉਹ ਪੰਥ, ਉਹ ਗੁਰੂ ਜਿਨ੍ਹਾਂ ਨੇ ਇਸ ਪਾਸੇ ਉਹਨਾਂ ਦੀ ਬੁੱਧੀ ਲਾਈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਸਮੁੱਚੇ ਸਿੱਖ ਜਗਤ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਇਸ ਪਾਸੇ ਧਿਆਨ ਦਿਵਾਉਂਦੇ ਆ ਕਿ ਬਾਦਲ ਦੇ ਜਾਣ ਤੋਂ ਬਾਅਦ ਪੰਥ ਦੇ ਵਿੱਚ ਹੁਣ ਫੇਰ ਬਾਦਲ ਪਰਿਵਾਰ ਦੇ ਪੈਰ ਲਵਾਉਣ ਵਾਲੇ ਪਾਸੇ ਨੂੰ ਜਾਣ ਦੀ ਬਜਾਏ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇ, ਪਰਿਵਾਰਾਂ ਦੀ ਰਾਜਨੀਤੀ ਤੋਂ ਕਿਵੇਂ ਦੂਰ ਹੋਈਏ, ਕਿਵੇਂ ਖਾਲਸਾ ਪੰਥ ਗੁਰੂ ਪਾਤਸ਼ਾਹ ਦੇ ਉਸ ਆਦਰਸ਼ ਨੂੰ ਜਿਹਦੇ ਵਿੱਚ ਪਾਤਸ਼ਾਹ ਦਾ ਹੁਕਮ ਹੈ, ਇਹ ਹੁਕਮ ਵਰਗੀ ਗੱਲ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ गरियाई, ਇਨਹੀ ਕੋ ਸਰਦਾਰ ਬਣਾਉਣ ਵਾਲੀ ਗੱਲ ਤਬ ਹੈ ਗੋਬਿੰਦ ਸਿੰਘ ਨਾਮ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਜਾਵੇ ਤਾਂ ਸੰਗਤ ਮਾਫ ਕਰਿਓ ਜੀ। ਇੱਥੇ ਹੀ ਸਮਾਪਤੀ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।